ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਸਰੀਆ ਜੀ। ਦੱਸਣਗੇ ਕਿ ਪੰਜਾਬ ਵਿੱਚ ਭਾਰਤ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਚੰਦੀ ਅਰਨੋ ਐਕਸਪ੍ਰੈਸ ਵਾਲੇ, ਸਰਬਜੀਤ ਸਿੰਘ ਵਾਸੀ ਅਟਵਾਟਰ, ਸੁੱਚਾ ਸਿੰਘ ਜੀ ਫਰਾਜ਼ਨਾ ਤੋਂ, ਤਾਰਾ ਸਿੰਘ ਜੀ ਫਰਾਜ਼ਨਾ ਤੋਂ, ਰਾਜਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਸਾਡੇ ਨਾਲ ਜੁੜ ਚੁੱਕੇ ਨੇ ਜੀ। ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਆਪਾਂ ਦਿੱਲੀ ਦੀ, ਕੇਜਰੀਵਾਲ ਦੀ। ਅਤੇ ਮਾਨਹਾਨੀ ਦੇ ਕੇਸ ਦੇ ਵਿੱਚੋਂ ਕਹਿੰਦੇ ਕਿ ਫੀਸ ਖਜ਼ਾਨੇ ਵਿੱਚੋਂ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹ ਪੰਜਾਬੀ ਚਾਹੁੰਦੇ ਆ ਕਿ 9 ਮੰਜੇ ਸੱਸ ਧੰਦੇ, ਜੇ ਕੋਈ ਦਿਹਾੜਾ ਸੁੱਖ ਦਾ ਲੰਘੇ। ਪਰ ਇੱਧਰੋਂ ਕੇਜਰੀਵਾਲ ਦਾ ਕੋਈ ਵੀ ਦਿਹਾੜਾ ਸੁੱਖ ਦਾ ਨਹੀਂ ਲੱਗਦਿਆ। ਪਰਸੋਂ ਖਬਰ ਆਈ ਕਿ 97 ਕਰੋੜ ਦੀ ਰਿਕਵਰੀ ਪੈ ਗਈ। ਕੱਲ ਖਬਰ ਆਈ ਕਿ ਸੰਜੇ ਸਿੰਘ ਦੇ ਥਪੇੜਾ ਪੈ ਗਿਆ। ਅੱਜ ਇਹ ਖਬਰ ਆਈ ਕਿ ਰਾਮ ਜੇਠ ਮਲਾਨੀ ਨੂੰ, ਜਿਹੜਾ ਕਿ 1 ਨੰਬਰ ਦਾ ਵਕੀਲ ਹੈ ਪੂਰੇ ਭਾਰਤ ਦੇ ਅੰਦਰੋਂ, ਇਹਨੂੰ ਕੋਸ਼ਿਸ਼ ਕੀਤੀ ਗਈ ਭੁਗਤਾਨ ਕਰਨ ਦੀ ਸਰਕਾਰੀ ਖਜ਼ਾਨੇ ਚੋਂ, ਤੇ ਉਹ ਦਾ ਪੁੱਠਾ ਪੈ ਗਿਆ। ਸੋ ਪੰਗੇ ਤੇ ਪੰਗਾ ਹੀ ਪੈਂਦਾ ਜਾ ਰਿਹਾ ਅਰਵਿੰਦ ਕੇਜਰੀਵਾਲ ਸਰਕਾਰ ਲਈ। ਅੱਜ ਇਸ ਚੀਜ਼ ਦਾ ਮੀਡੀਆ ਦੇ ਵਿੱਚ ਬਹੁਤ ਵੱਡਾ ਚਰਚਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਕੋਸ਼ਿਸ਼ ਕੀਤੀ ਹੈ ਕਿ ਸਰਕਾਰੀ ਖਜ਼ਾਨੇ ਚੋਂ ਜਿਹੜਾ ਇਹਨਾਂ ਦਾ ਆਪਦਾ ਨਿੱਜੀ ਕੇਸ ਹੈ, ਉਸ ਕੇਸ ਦੇ ਵਿੱਚ ਝਗੜ ਰਹੇ ਵਕੀਲ ਦਾ ਭੁਗਤਾਨ ਕਰ ਦਿੱਤਾ ਜਾਵੇ। ਅਸਲ ਦੇ ਵਿੱਚ ਰਾਮ ਜੇਠ ਮਲਾਨੀ ਜਿਹੜਾ ਇੱਕ ਪੇਸ਼ੀ ਦਾ 15-20 ਲੱਖ ਰੁਪਈਆ ਲੈਂਦਾ, ਉਹਨੂੰ ਇਸ ਕੇਸ ਦੇ ਵਿੱਚ ਵਕੀਲਾਂ ਦੀ ਫੌਜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ। ਵੈਸੇ ਉਹ ਇਹਨਾਂ ਦਾ ਅਧਿਕਾਰ ਆ, ਜਿਹਨੂੰ ਮਰਜ਼ੀ ਇਹ ਵਕੀਲ ਕਰ ਸਕਦੇ ਆ। ਪਰ ਵਿਵਾਦ ਇਸ ਗੱਲ ਤੋਂ ਆ ਕਿ ਜੋ ਬਿੱਲ ਦਿੱਤੇ ਗਏ ਰਾਮ ਜੇਠ ਮਲਾਨੀ ਵੱਲੋਂ, ਉਹ ਇਹਨਾਂ ਨੇ ਅਨਿਲ ਬੈਜਲ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਨੂੰ ਭੇਜ ਦਿੱਤੇ ਪਾਸ ਕਰਾਉਣ ਲਈ। ਪਰ ਉਹ ਬਿੱਲ, ਕਿਉਂਕਿ ਇੱਕ ਵਿਵਾਦ ਦਾ ਵਿਸ਼ਾ ਸੀਗਾ, ਉਹ ਬਿੱਲ ਰੁਕ ਗਏ। ਲੈਫਟੀਨੈਂਟ ਗਵਰਨਰ ਨੇ ਸੋਚਣ ਵਿਚਾਰਨ ਦਾ ਸਮਾਂ ਲੈ ਲਿਆ, ਪਰ ਉਸ ਸਮੇਂ ਦੇ ਦੌਰਾਨ ਉਹ ਜਿਹੜੇ ਇਹਨਾਂ ਨੇ ਬਿੱਲ ਭੇਜੇ ਸਨ, ਉਹ ਬਿੱਲ ਮੀਡੀਆ ਤੱਕ ਪਹੁੰਚ ਗਏ। ਫਿਰ ਇਸ ਗੱਲ ਦਾ ਇਸ਼ੂ ਬਣ ਗਿਆ। ਹਾਲਾਂਕਿ ਬਾਅਦ ਦੇ ਵਿੱਚ ਰਾਮ ਜੇਠ ਮਲਾਨੀ ਦੀ ਇਹ ਸਟੇਟਮੈਂਟ ਆ ਗਈ ਜੀ ਕਿ ਮੈਂ ਤੇ ਫੀਸ ਜਿਹੜੀ ਹੈ ਉਹ ਛੱਡ ਦੂੰਗਾ ਜੇ ਅਰਵਿੰਦ ਕੇਜਰੀਵਾਲ ਨਹੀਂ ਦੇ ਸਕਦਾ। ਤੇ ਕਿਉਂਕਿ ਮੈਂ ਗਰੀਬ ਕਲਾਇੰਟਾਂ ਲਈ ਫ੍ਰੀ ਸੇਵਾ ਦਿੰਦਾ, ਤੇ ਮੈਂ ਗਰੀਬ ਕਲਾਇੰਟ ਸਮਝ ਕੇ ਅਰਵਿੰਦ ਕੇਜਰੀਵਾਲ ਦਾ ਕੇਸ ਫ੍ਰੀ 'ਚ ਲੜਾਂਗਾ। ਹੁਣ ਰਾਮ ਜੇਠ ਮਲਾਨੀ ਏਡਾ ਭੋਲਾ ਆਦਮੀ ਆ, ਦੇਖੋ ਉਹਨੂੰ ਪਹਿਲਾਂ ਦੱਸਿਆ ਹੀ ਨਹੀਂ ਕਿ ਅਰਵਿੰਦ ਕੇਜਰੀਵਾਲ ਦੇ ਟਰੱਕ ਚੱਲਦੇ ਜਾਂ ਗਰੀਬ ਆ। ਹੁਣ ਕਹੀ ਜਾਂਦਾ ਕਿ ਜੀ ਉਹ ਗਰੀਬ ਆ ਤੇ ਮੈਂ ਉਹਦਾ ਕੇਸ ਫ੍ਰੀ ਲੜੂੰਗਾ। ਤੈਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਸੀ। ਅਸਲ ਦੇ ਵਿੱਚ ਇਹ ਵੀ ਕਹਾਣੀ ਸਾਹਮਣੇ ਆਉਂਦੀ ਪਈ ਆ ਕਿ ਰਾਮ ਜੇਠ ਮਲਾਨੀ ਜਿਹੜਾ ਕਿ ਇਹਨੇ ਬਿੱਲ ਭੇਜਿਆ, ਉਸ ਬਿੱਲ ਦੇ ਨਾਲ ਇਹਨੇ ਇਹ ਵੀ ਹਦਾਇਤ ਭੇਜੀ ਕਿ ਇਸ ਬਿੱਲ ਨੂੰ ਲੈਫਟੀਨੈਂਟ ਗਵਰਨਰ ਤੱਕ ਨਾ ਭੇਜਿਆ ਜਾਵੇ। ਪਰ ਮਨੀਸ਼ ਸਿਸੋਦੀਆ ਹੋਰਾਂ ਨੇ ਭੇਜ ਦਿੱਤਾ, ਮਜਬੂਰੀ ਸੀ ਉਹਨਾਂ ਦੀ। ਇਸ ਕਰਕੇ ਇਹ ਸਾਰੀ ਪੋਲ ਖੁੱਲ ਗਈ। ਉਹਦਾ ਰਾਮ ਜੇਠ ਮਲਾਨੀ ਕਿਉਂਕਿ ਪ੍ਰੋਫੈਸ਼ਨਲ ਜਿਹੜੀ ਇਹਦੀ ਵਕਾਲਤ ਹੈ ਉਹਦੇ ਤੋਂ ਰਿਟਾਇਰ ਹੋ ਚੁੱਕਾ। ਇਹ ਸਿਰਫ ਤੇ ਸਿਰਫ ਇਸ ਆਧਾਰ ਤੇ ਕੇਸ ਲੜਦਾ ਕਿ ਜੀ ਮੈਂ ਸੇਵਾ ਦੇ ਤੌਰ ਤੇ ਵਕਾਲਤ ਕਰਦਾ। ਸੋ ਉਹ ਕਿਤੇ ਨਾ ਕਿਤੇ ਉਹ ਵੀ ਦਾਅ ਪੇਚ ਸੀ। ਪਰ ਜਦੋਂ ਇਸ ਤਰ੍ਹਾਂ ਦੀਆਂ ਘੁੰਡੀਆਂ ਖੁੱਲ ਗਈਆਂ, ਉਦੋਂ ਰਾਮ ਜੇਠ ਮਲਾਨੀ ਵੀ ਕਾਂਟਾ ਬਦਲ ਗਿਆ, ਆਮ ਆਦਮੀ ਪਾਰਟੀ ਵਾਲੇ ਵੀ ਕਾਂਟਾ ਬਦਲ ਗਏ। ਉਹਨੇ ਜੀ ਕਿ ਇਹ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਸੀ, ਉਸ ਲੜਾਈ ਨੂੰ ਹੁਣ ਦੂਜੀ ਦਿਸ਼ਾ ਦੇਣ ਲਈ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਜੋ ਮਰਜ਼ੀ ਹੈ, ਪਰ ਅੱਜ ਦੀ ਘੜੀ ਦੇ ਵਿੱਚ ਜੇ ਅਸੀਂ ਦੇਖੀਏ, ਅਰਵਿੰਦ ਕੇਜਰੀਵਾਲ ਨੂੰ ਇਹ ਇੱਕ ਹੋਰ ਲਾਸ ਹੋਇਆ। ਇਹ ਨਹੀਂ ਸੀ ਕਰਨਾ ਚਾਹੀਦਾ। ਇਹਨਾਂ ਦੇ ਕੋਲ ਵਕੀਲ ਹੋਰ ਬਹੁਤ ਵਧੀਆ ਵਕੀਲ ਨੇ, HS ਫੂਲਕਾ ਇਹਨਾਂ ਦੇ ਕੋਲ ਬਹੁਤ ਵਧੀਆ ਵਕੀਲ ਆ। ਉਹਨੂੰ ਕਿਉਂ ਨਹੀਂ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਗਿਆ? ਕਿਉਂ ਨਹੀਂ ਅਦਾਲਤ ਦੇ ਵਿੱਚ ਉਹਨਾਂ ਨੂੰ ਇਹ ਕੇਸ ਦਿੱਤਾ ਗਿਆ? ਇਹ ਸੋਚਣ ਵਿਚਾਰਨ ਦੀ ਗੱਲ ਆ ਕਿ HS ਫੂਲਕਾ ਤੇ ਇਹਨਾਂ ਨੂੰ ਯਕੀਨ ਨਹੀਂ ਹੈ ਕਿ HS ਫੂਲਕਾ ਫ੍ਰੀ ਕੇਸ ਨਹੀਂ ਸਰ ਲੜ ਸਕਦੇ। ਸੋ ਇਹ ਆਪ ਤੇ ਸਵਾਲ ਇਹਨਾਂ ਨੇ ਆਪ ਹੀ ਖੜੇ ਕਰ ਲਏ ਆ। ਹੁਣ ਚਾਰੇ ਪਾਸੇ ਫਸੇ ਪਏ ਆ, ਪਰ ਉਹ ਚੀਜ਼ ਜਿਹੜੀ ਹੈ ਉਹਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ ਜੀ, ਇਹ ਰਾਜਸੀ ਲੋਕ ਸਾਡਾ ਵਿਰੋਧਤਾ ਕਰਦੇ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜੀ ਜਾਓ, ਜਿੰਨੀ ਮਰਜ਼ੀ ਲੜਾਈ ਲੜੋ, ਲੋਕ ਤੁਹਾਡੇ ਨਾਲ ਆ। ਪਰ ਇਸ ਤਰ੍ਹਾਂ ਦਾ ਜਿਹੜਾ ਨਿੱਜੀ ਮਾਣਹਾਨੀ ਦਾ ਕੇਸ, ਔਰ ਏਡਾ ਵੀ ਵੱਡਾ ਕੋਈ ਪਹਾੜ ਨਹੀਂ ਸੀ ਡਿੱਗਣ ਲੱਗਾ ਕਿ ਰਾਮ ਜੇਠ ਮਲਾਨੀ ਵਰਗਾ ਉਹ ਵਕੀਲ ਖੜਾ ਕੀਤਾ ਜਾਵੇ ਜਿਹੜਾ ਇੱਕ ਪੇਸ਼ੀ ਦਾ 90 ਰੁਪਈਆ ਲੈਂਦਾ। ਉੱਥੇ
ਕੋਈ ਇਹੋ ਜਿਹਾ ਵਕੀਲ ਵੀ ਖੜਾ ਕੀਤਾ ਜਾ ਸਕਦਾ ਸੀ, ਐਚ ਐਸ ਮੂਲਕਾ ਵਰਗਾ ਖੜਾ ਕੀਤਾ ਜਾ ਸਕਦਾ ਸੀ, ਕਿਉਂਕਿ ਇਹ ਬਹੁਤੇ ਵੱਡੇ ਕੇਸ ਨਹੀਂ ਹੁੰਦੇ। ਮਾਣਾ ਨੀਵੇ ਬਹੁਤ ਚੱਲੀ ਜਾਂਦੇ, ਮਾਣਾ ਨੀਵੇ ਕੇਸ ਲੋਕਾਂ ਤੇ, ਪੱਤਰਕਾਰਾਂ ਤੇ, ਲੀਡਰਾਂ ਤੇ ਚੱਲਦੀ ਆ। ਸੋ ਇਹ ਬਹੁਤ ਵੱਡਾ ਵਿਵਾਦ ਬਣ ਗਿਆ ਹਾਲ ਦੀ ਘੜੀ। ਹੁਣ ਇਸ ਵਿਵਾਦ ਦਾ ਅੱਗੇ ਜਾ ਕੇ ਅੰਤ ਪਤਾ ਨਹੀਂ ਕਿੱਥੇ ਹੋਏਗਾ, ਪਰ ਇਸ ਗੱਲ ਦਾ ਸਿੱਟਾ ਇੱਕ ਜ਼ਰੂਰ ਨਿਕਲਦਾ ਕਿ MCD ਚੋਣਾਂ ਜਿਹੜੀਆਂ ਸਿਰ ਤੇ ਆ ਜਿਹੜੇ ਵਿਵਾਦ ਨਿਤ ਦਿਨ ਸਾਹਮਣੇ ਆਉਂਦੇ ਪਏ ਆ, MCD ਚੋਣਾਂ ਲਈ ਜੋ ਤਿਆਰੀ ਆਮ ਆਦਮੀ ਪਾਰਟੀ ਦੀ, ਕਿਤੇ ਨਾ ਕਿਤੇ ਉਹਨੂੰ ਇਹ ਵਾਦ ਅਪਵਾਦ ਢਾਹ ਜ਼ਰੂਰ ਲਾ ਰਹੇ ਆ। ਬਿਲਕੁਲ ਵੀ ਹਜੇ ਉਹ ਪੂਰੀ ਤਰ੍ਹਾਂ ਲੁੱਟਣ ਵਾਲੇ ਪੋਲੀਟੀਸ਼ੀਅਨ ਨਹੀਂ ਬਣੇ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਚੱਲਣਾ ਚਾਹੀਦਾ। ਜਿਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਲੁੱਟ ਖਸੁੱਟ ਮਚੀ ਹੋਈ ਹੈ, ਸ਼ਾਇਦ ਉਹਨਾਂ ਦੀ ਇਹਨਾਂ ਨੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਰੋਹਿੰਗਿਆ ਮੁਸਲਮਾਨਾਂ ਨੂੰ ਭਾਰਤ ਵਿੱਚੋਂ ਕੱਢਣ ਦੀਆਂ ਤਿਆਰੀਆਂ। ਦੇਖੋ, ਇਹ ਇਹਨਾਂ ਲਈ ਬਹੁਤ ਮਾੜੀ ਖਬਰ ਆ ਰੋਹਿੰਗਿਆ ਮੁਸਲਮਾਨਾਂ ਲਈ। ਅਸਲ ਦੇ ਵਿੱਚ ਰੋਹਿੰਗਿਆ ਮੁਸਲਮਾਨ ਹੈ ਜਿਹੜੇ, ਉਹ ਮੂਲ ਤੌਰ ਤੇ ਕਹਿ ਲਈਏ ਕਿ ਸਾਡੇ ਇਸ ਖਿੱਤੇ ਦੇ ਰਹਿਣ ਵਾਲੇ ਆ। ਘੁੰਮ ਘੁਮਾ ਕੇ ਉਹ ਇੱਥੇ ਹੀ ਆਏ ਤੇ ਇੱਥੋਂ ਫਿਰ ਉਹਨਾਂ ਨੂੰ ਨਕਾਲਾ ਨਸੀਬ ਹੋ ਰਿਹਾ। ਅਸਲ ਦੇ ਵਿੱਚ ਇਹ ਬ੍ਰਹਮਾ, ਜਿਹਨੂੰ ਹੁਣ ਮਿਆਂਮਾਰ ਕਹਿ ਦਿੰਦੇ ਆ, ਬ੍ਰਹਮਾ ਤੋਂ ਆਏ ਸਨ ਹਿਜਰਤ ਕਰਕੇ। ਪਰ ਹੁਣ ਸਾਡੀ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜਣ ਦਾ ਨਿਰਣਾ ਕਰ ਲਿਆ। ਮੀਟਿੰਗ ਵੀ ਦੱਸਦੇ ਹੋ ਗਈ ਆ, ਚੀਫ ਸੈਕਟਰੀ ਵੀ ਸੀ ਮੀਟਿੰਗ ਦੇ ਵਿੱਚ, ਜੰਮੂ ਕਸ਼ਮੀਰ ਦਾ IGP ਵੀ ਸੀਗਾ, ਇਸ ਤਰ੍ਹਾਂ ਹੋਰ ਵੀ ਆਲਾ ਮਿਆਰੀ ਅਫਸਰ ਸਨ। ਉਹ ਮੀਟਿੰਗ ਹੋ ਗਈ, ਉਹਦੇ 'ਚ ਸਾਰੀ ਰਣਨੀਤੀ ਤੈਅ ਕਰ ਲਈ ਹੈ। ਨਿਸ਼ਾਨਦੇਹੀ ਕਰੋ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰੋ ਤੇ ਉਸ ਤੋਂ ਬਾਅਦ ਇਹਨਾਂ ਦੀ ਵਤਨ ਵਾਪਸੀ ਕਰ ਦਿਓ। ਵਤਨ ਵਾਪਸੀ ਹੋਏਗੀ ਤਾਂ ਉਹਨਾਂ ਲਈ ਉਹੀ ਸੰਕਟ ਫੇਰ ਮੂੰਹ ਅੱਡ ਕੇ ਖੜਾ ਹੋਏਗਾ, ਜਿਹੜੇ ਸੰਕਟ ਤੋਂ ਭੱਜ ਕੇ ਹਿਜਰਤ ਕਰਕੇ ਇੱਥੇ ਭਾਰਤ ਦੇ ਵਿੱਚ ਉਹ ਸ਼ਰਨ ਲੈਣ ਆਏ ਸਨ। ਅਸਲ ਦੇ ਵਿੱਚ ਰੋਹਿੰਗਿਆ ਮੁਸਲਮਾਨ ਹੈ ਕੌਣ? ਇਹ ਰੋਹਿੰਗਿਆ ਮੁਸਲਮਾਨ ਅੱਜ ਦਾ ਜਿਹੜਾ ਬੰਗਲਾਦੇਸ਼ ਹੈ, ਇਸ ਖਿੱਤੇ ਨਾਲ ਸੰਬੰਧਿਤ ਆ, ਜੋ ਕਿਸੇ ਸਮੇਂ ਭਾਰਤ ਦਾ ਹਿੱਸਾ ਸੀਗਾ। ਪਾਕਿਸਤਾਨ ਬਣਿਆ, ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਬਣ ਗਿਆ। ਇਹ ਉਦੋਂ ਗਏ ਜਦੋਂ ਐਗਲੋ ਬ੍ਰਹਮਾ ਯੁੱਧ ਹੋਇਆ 1826 ਦੇ ਵਿੱਚ। ਉਸ ਤੋਂ ਬਾਅਦ ਕਿਉਂਕਿ ਪਹਿਲਾਂ ਬ੍ਰਿਟਿਸ਼ ਸਾਮਰਾਜ ਜਿਹੜੇ ਬ੍ਰਹਮਾ ਦੇ ਦੂਸਰੇ ਹਿੱਸੇ ਸੀ, ਉਹਨਾਂ ਤੇ ਕਾਬਜ਼ ਹੋ ਚੁੱਕਾ ਸੀ। ਅਰਾਕਾਨ ਸੂਬਾ ਜਿਹੜਾ 1826 ਤੋਂ ਇਸ ਯੁੱਧ ਤੋਂ ਬਾਅਦ ਉਹਨਾਂ ਦੇ ਕਬਜ਼ੇ ਹੇਠ ਆਇਆ। ਇਸ ਸੂਬੇ ਦੇ ਵਿੱਚ ਇੱਧਰੋਂ ਇਸ ਖਿੱਤੇ ਚੋਂ ਲਿਜਾ ਕੇ ਕੁਛ ਮੁਸਲਮਾਨ ਮਜ਼ਦੂਰ ਸੀਗੇ ਜਿਹੜੇ, ਉਹ ਉੱਥੇ ਵਸਾਏ ਗਏ। ਇਹ ਰੋਹਿੰਗਿਆ ਮੁਸਲਮਾਨ, ਉਹਨਾਂ ਨੂੰ ਬਾਅਦ ਦੇ ਵਿੱਚ ਨਾਂ ਮਿਲਿਆ ਉੱਥੇ, ਕਿਉਂਕਿ ਆਜ਼ਾਦ ਹੋ ਗਿਆ ਬ੍ਰਹਮਾ ਸਾਡੇ ਭਾਰਤ ਤੋਂ ਕੁਛ ਸਮੇਂ ਬਾਅਦ, ਉਹਨੂੰ ਵੀ ਆਜ਼ਾਦੀ ਮਿਲ ਗਈ। ਆਜ਼ਾਦੀ ਤੋਂ ਬਾਅਦ ਇਹਨਾਂ ਨੂੰ ਇਹ ਨਾਮ ਮਿਲ ਗਿਆ ਰੋਹਿੰਗਿਆ ਮੁਸਲਮਾਨ। ਹੌਲੀ 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 ਇਹ ਉੱਥੋਂ ਦੇ ਸੱਭਿਆਚਾਰ ਦਾ ਹਿੱਸਾ ਬਣ ਗਏ। ਪਰ ਮੁਸ਼ਕਲ ਕਦੋਂ ਆਈ? ਜਦੋਂ 1882 ਦੇ ਵਿੱਚ ਇਹਨਾਂ ਨੇ ਇੱਥੇ ਰਾਸ਼ਟਰੀਅਤਾ ਦਾ ਕਾਨੂੰਨ ਬਣਾ ਦਿੱਤਾ। ਰਾਸ਼ਟਰੀਅਤਾ ਦਾ ਕਾਨੂੰਨ ਜਦੋਂ ਇਹਨਾਂ ਨੇ ਲਾਗੂ ਕੀਤਾ, ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਰੋਹਿੰਗਿਆ ਮੁਸਲਮਾਨ ਸਨ, ਇਹਨਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਗਈ। ਇਹਨਾਂ ਨੂੰ ਉਸ ਦੇਸ਼ ਨੇ ਸ਼ਹਿਰੀ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਵੀ ਇਹ ਰਹਿੰਦੇ ਰਹੇ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ 2012 ਦੇ ਵਿੱਚ ਬੋਧੀਆਂ ਦੇ ਨਾਲ ਇਹਨਾਂ ਦਾ ਕਲੈਸ਼ ਹੋ ਗਿਆ। ਉਸ ਕਲੈਸ਼ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਵੀ ਮਰੇ, ਬੋਧੀ ਵੀ ਮਰੇ। ਉਹ ਬਹੁਤ ਦੰਗੇ ਫਸਾਦ ਬਹੁਤ ਦਿਨਾਂ ਤੱਕ ਚੱਲਦੇ ਰਹੇ। ਉਦੋਂ ਬਾਅਦ 1982 ਤੋਂ ਲੈ ਕੇ ਤੇ ਉਹਨਾਂ ਦੰਗਿਆਂ ਤੋਂ ਬਾਅਦ ਹਿਜਰਤ ਕਰਨ ਵਾਲਿਆਂ ਦੀ ਇੱਥੇ ਗਿਣਤੀ ਕਾਫੀ ਵੱਧ ਗਈ। ਔਰ ਹੁਣ ਤੇ ਅੰਕੜਾ ਇਹ ਦੱਸਦਾ ਹੈ, ਤਾਦਾਦ ਇੰਨੀ ਦੱਸੀ ਜਾਂਦੀ ਕਿ 50,000 ਤੋਂ ਉੱਤੇ ਹੋ ਗਏ ਉਹ ਜਿਹੜੇ ਹਿਜਰਤ ਕਰਕੇ ਇੱਧਰ ਰੋਹਿੰਗਿਆ ਮੁਸਲਮਾਨ ਆਏ। ਉਹਨਾਂ ਦੀ ਗਿਣਤੀ ਲਗਭਗ 1.5 ਲੱਖ ਹੋ ਗਈ ਹੈ। ਉਹਨਾਂ ਦੀ ਹੁਣ ਨਿਸ਼ਾਨਦੇਹੀ ਹੋਏਗੀ, ਉਹ ਗ੍ਰਿਫਤਾਰੀ ਹੋਏਗੀ, ਉਸ ਤੋਂ ਬਾਅਦ ਵਤਨ ਵਾਪਸੀ ਹੋਏਗੀ। ਵਤਨ ਤਾਂ ਕਾਹਦਾ? ਉਹ ਜਿਵੇਂ ਗੁਰਦਾਸ ਮਾਨ ਕਹਿੰਦਾ ਸੀਗਾ ਕਿ ਉਜੜ ਗਿਆ ਦਾ ਦੇਸ਼, ਨਾ ਕੋਈ ਮਰਿਆਂ ਦੀ ਨਾ ਥਾਂ। ਉਹ ਹੁਣ ਕੋਈ ਵੀ ਉਹਨਾਂ ਦੀ ਥਾਂ ਹੈ ਨਹੀਂ। ਜਿੱਥੋਂ ਤੁਰੇ ਸਨ ਉੱਥੇ ਵਾਪਸ ਨਹੀਂ ਜਾ ਸਕਦੇ, ਨਾ ਕਰਦੇ ਆ ਨਾ ਘਾਟਦੇ ਆ, ਨਾ ਉਹ ਅਪਣਾਦੇ ਆ ਨਾ ਪਿੱਛੇ ਜਾ ਰਹੇ ਆ। ਸੋ ਉੱਥੇ ਵਾਪਸ ਫਿਰ ਜੇ ਜਾਣਗੇ ਤੇ ਉਹਨਾਂ ਲਈ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਜਾਏਗਾ, ਕਿਉਂਕਿ ਉਹ ਮੁਲਕ ਤੇ ਉਹਨਾਂ ਨੂੰ ਆਪਣਾ ਸ਼ਹਿਰੀ ਮੰਨਦਾ ਹੀ ਨਹੀਂ, ਨਾਗਰਿਕ ਮੰਨਦਾ ਹੀ ਨਹੀਂ। ਜਿਹੜਾ ਮੁਲਕ ਕਿਸੇ ਨਾਗਰਿਕ ਹੀ ਨਹੀਂ ਮੰਨਦਾ, ਆਪਣਾ ਸ਼ਹਿਰੀ ਨਹੀਂ ਮੰਨਦਾ, ਉਹ ਉਹਨਾਂ ਦੇ ਹੱਕਾਂ ਦੇ ਅਧਿਕਾਰਾਂ ਦੇ ਰਾਖੇ ਕਿੱਥੋਂ ਬਣ ਸਕੇ? ਔਰ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਉੱਤੇ ਕਿਹਨੇ ਦੇਣੀਆਂ? ਸੋ ਇਹ ਇੱਕ ਸੋਚਣ ਵਾਲਾ ਵਿਸ਼ਾ ਹੈ, ਵਿਚਾਰਨ ਵਾਲਾ ਵਿਸ਼ਾ ਹੈ। ਇਹ ਇਨਸਾਨੀ ਤੌਰ ਤੇ, ਇੱਕ ਇਖਲਾਕੀ ਤੌਰ ਤੇ ਬਹੁਤ ਹੀ ਗੰਭੀਰ ਵਿਸ਼ਾ ਹੈ। ਸੋਚਣਾ ਚਾਹੀਦਾ ਭਾਰਤ ਨੂੰ ਥਰਮੇ ਦੇ ਨਾਲ ਠੰਡ। ਇਹ ਨਹੀਂ ਦੇਖਣਾ ਚਾਹੀਦਾ ਕਿ ਉਹਨਾਂ ਦੇ ਨਾਲ ਨਾਂ ਦੇ ਮੁਸਲਮਾਨ ਲੱਗਦਾ। ਇਹ ਦੇਖਣਾ ਚਾਹੀਦਾ ਹੈ ਕਿ ਉਹ ਇਨਸਾਨ ਕਿੰਨੇ ਦੁਖੀ ਹੈ, ਅੱਜ ਉਹਨਾਂ ਨੂੰ ਕਰਨ ਦੀ ਜ਼ਰੂਰਤ ਹੈ। ਤੇ ਜੇ ਭਾਰਤ ਦੇ ਵਿੱਚੋਂ ਉਹਨਾਂ ਦੀ ਸ਼ਰਨ ਖਤਮ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਜ਼ਿੰਦਗੀ ਫਿਰ ਸੰਕਟ 'ਚ ਪੈ ਜਾਏਗੀ। ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਦੀ ਗੱਲ ਹੈ। ਉਹ ਜਿਵੇਂ ਮੈਂ ਕਿਹਾ, ਨਾ ਵੇ ਰੱਬਾ ਨਾ,
ਉਜੜ ਦਾ ਦੇਸ਼ ਨਹੀਂ, ਕੋਈ ਮਰਿਆਂ ਦੀ ਨਾ ਥਾਂ। ਤੇ ਅਸੀਂ ਕਹਿ ਸਕਦੇ ਹਾਂ ਨਾ ਵੀ ਮੋਦੀ ਨਾ ਇਹ ਕੰਮ ਨਾ ਕਰੇ। ਬਿਲਕੁਲ ਨਹੀਂ ਜੀ ਕਰਨਾ ਚਾਹੀਦਾ। ਜੇ ਕਿਤੇ ਭਾਰਤੀਆਂ ਨੂੰ ਇਸ ਤਰ੍ਹਾਂ ਕਰ ਦਿੱਤਾ ਬਾਹਰਲੇ ਦੇਸ਼ਾਂ ਨੇ, ਤਾਂ ਖੜੇ ਹੋਣ ਨੂੰ ਜਗ੍ਹਾ ਨਹੀਂ ਮਿਲੂਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਲਾਲੂ ਯਾਦਵ ਦੇ ਮੁੰਡੇ ਦੀ। ਵੈਸੇ ਤਾਂ ਸਾਰੇ ਜਾਣੇ ਅਸੀਂ ਜਾਣਦੇ ਹੀ ਹਾਂ ਲੈਂਡ ਮਾਫੀਆ, ਸੈਂਡ ਮਾਫੀਆ ਕੀ ਹੁੰਦਾ ਹੈ, ਪਰ ਉਸ ਦਾ ਮੁੰਡਾ ਮਿੱਟੀ ਦੇ ਘਟਾਲੇ ਵਿੱਚ ਫਸਿਆ। ਇਹ ਨੇ ਅਸਲੀ ਵਿਰਸੇ ਦੇ ਵਾਰਸ। ਪਿਓ ਨੇ ਚਾਰਾ ਖਾਧਾ ਸੀ, ਪੁੱਤ ਨੇ ਮਿੱਟੀ ਖਾ ਲਈ। ਹਿਸਾਬ ਕਿਤਾਬ ਬਰਾਬਰ। ਤੇ ਜਿਹੜੀ ਤੀਜੀ ਪੀੜ੍ਹੀ ਗਾਹ ਆਊਗੀ ਉਹ ਪਤਾ ਨਹੀਂ ਕੀ ਖਾਊਗੀ, ਉਹ ਵੀ ਇੱਕ ਬਹੁਤ ਵੱਡਾ ਸਵਾਲ ਆ। ਅਸਲ ਦੇ ਵਿੱਚ ਇਹਦੇ ਦੋ ਮੁੰਡੇ ਇਸ ਸਮੇਂ ਕੈਬਨਿਟ ਦੇ ਵਿੱਚ ਆ। ਇੱਕ ਉਪ ਮੁੱਖ ਮੰਤਰੀ, ਇੱਕ ਜੰਗਲਾਤ ਮੰਤਰੀ ਆ। ਦੋਨੇ ਪਾਵਰਫੁੱਲ ਆ ਉੱਥੇ। ਲਾਲੂ ਯਾਦਵ ਨੂੰ ਤੇ ਚਾਰਾ ਘੁਟਾਲਾ ਰਾਸ ਆ ਗਿਆ, ਸਜ਼ਾ ਹੋ ਗਈ, ਇਹਨੂੰ ਅਯੋਗ ਕਰਾਰ ਦੇ ਦਿੱਤਾ। ਪਰ ਨਿਤਿਸ਼ ਕੁਮਾਰ ਦੀ ਮਜਬੂਰੀ ਸੀ, ਹੱਥ ਮਿਲਾਉਣਾ ਪਿਆ ਲਾਲੂ ਨਾਲ। ਲਾਲੂ ਆਪ ਭਾਵੇਂ ਪਾਸੇ ਰਹਿ ਗਿਆ, ਦੋਵੇਂ ਮੁੰਡਿਆਂ ਨੂੰ ਸੈੱਟ ਕਰ ਗਿਆ। ਔਰ ਦੋਵੇਂ ਮੁੰਡੇ ਇੰਨੇ ਸੈੱਟ ਹੋ ਗਏ ਆ ਕਿ ਹੁਣ ਉਹ ਗਾਂ ਦੀ ਪੀੜ੍ਹੀਆਂ ਦਾ ਵੀ ਸਮਾਨ ਸੈੱਟ ਕਰੀ ਜਾਂਦੇ ਆ। ਅਸਲ ਦੇ ਵਿੱਚ ਕੀ ਹੋਇਆ ਕਿ ਪਟਨਾ ਦੇ ਵਿੱਚ ਇੱਕ ਵੱਡਾ ਸ਼ਾਪਿੰਗ ਮਾਲ ਬਣ ਰਿਹਾ ਸੀਗਾ। ਉਹ ਜਿਹੜਾ ਸ਼ਾਪਿੰਗ ਮਾਲ ਤਾਮੀਰ ਕੀਤਾ ਜਾ ਰਿਹਾ, ਉਹ ਜਿਹਦੀ ਜ਼ਮੀਨ ਹੈ ਜਿਸ ਕੰਪਨੀ ਦੀ, ਉਸ ਕੰਪਨੀ ਦਾ ਜਿਹੜਾ ਡਾਇਰੈਕਟੋਰੇਟ ਬੋਰਡ ਆ, ਉਹਦੇ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਇੱਕ ਨਹੀਂ, ਦੋ ਨਹੀਂ, 3 ਔਲਾਦਾਂ ਦਾ ਹਿੱਸਾ ਹੈ। 2 ਉਹਦੇ ਮੁੰਡੇ, ਤੇਜ ਪ੍ਰਤਾਪ, ਤੇਜ ਸਵਨੀ ਤੇ ਇੱਕ ਇਹਦੀ ਚੰਦਾ ਯਾਦਵ। ਇਹਨਾਂ ਤਿੰਨਾਂ ਦਾ ਉਹਦੇ ਵਿੱਚ ਅਹੁਦਾ ਹੈ, ਉਹਦੇ 'ਚ ਹਿੱਸਾ ਕੋਸ਼ਿਸ਼ ਕਰੋ, ਉਹ ਬਾਅਦ ਦੀ ਗੱਲ ਆ। ਪਰ ਡਾਇਰੈਕਟੋਰੇਟ ਬੋਰਡ ਹੈ ਜਿਹੜਾ, ਉਹਦੇ 'ਚ ਤਿੰਨੇ ਬਹਿੰਦੇ ਆ। ਇਹਨੇ ਕੀ ਕੀਤਾ ਕਿ ਉਸ ਸ਼ਾਪਿੰਗ ਮਾਲ ਦੇ ਵਿੱਚੋਂ, ਖਾਸ ਤੌਰ ਤੇ ਤੇਜ ਪ੍ਰਤਾਪ ਜੀ ਦੇ ਕੋਲ ਜੰਗਲਾਤ ਆਉਂਦਾ, ਉਸ ਸ਼ਾਪਿੰਗ ਮਾਲ ਦੇ ਵਿੱਚ ਜਿਹੜੀ ਇਹਨਾਂ ਨੇ ਬੇਸਮੈਂਟ ਦੇ ਵਿੱਚ ਪਾਰਕਿੰਗ ਬਣਾਉਣੀ ਸੀ, ਉਹ ਮਿੱਟੀ ਕੱਢ ਕੇ ਜਿਹੜਾ ਉੱਥੇ ਨੇੜਲਾ ਚਿੜੀਆ ਘਰ ਸੀ, ਉਸ ਚਿੜੀਆ ਘਰ ਨੂੰ ਮਿੱਟੀ 90 ਲੱਖ 'ਚ ਵੇਚ ਦਿੱਤੀ। ਔਰ ਜੋ ਮਿੱਟੀ ਦੀ ਸੁੱਟ ਸਟਾਈ ਦਾ ਠੇਕਾ ਦਿੱਤਾ ਗਿਆ, ਉਹ ਬਿਨਾਂ ਟੈਂਡਰਾਂ ਤੋਂ ਉਹ ਵਰਿੰਦਰ ਯਾਦਵ ਨੂੰ ਦਿੱਤਾ ਗਿਆ, ਜਿਹੜਾ ਲਾਲੂ ਪ੍ਰਸਾਦ ਯਾਦਵ ਦਾ ਬਹੁਤ ਨਜ਼ਦੀਕੀ ਹੈ। ਜਿਹਨੇ ਢੋਆ ਢੁਆਈ ਕੀਤੀ ਉਹ ਵੀ ਕਰਦਾ, ਔਰ ਜਿਨ੍ਹਾਂ ਨੇ ਮਿੱਟੀ ਆਪਣੀ ਜਗ੍ਹਾ 'ਚੋਂ ਚੁਕਾਈ ਉਹ ਵੀ ਸਰਕਾਰ ਦਾ ਹਿੱਸਾ, ਤੇ ਜਿਸ ਸੁੱਟੀ ਗਈ ਉਹ ਵੀ ਸਰਕਾਰੀ ਅਦਾਰਾ। ਸੋ ਜਿੱਥੇ ਜ਼ਰੂਰਤ ਹੀ ਨਹੀਂ ਸੀ, ਇਹਨਾਂ ਨੇ 3-3 ਫੁੱਟ ਉੱਚੀ ਉੱਥੇ ਮਿੱਟੀ ਦੀ ਪਰੜੀ ਜੀ ਬੰਨ੍ਹ ਦਿੱਤੀ, ਜਿਹਨੂੰ ਆਪਾਂ ਕਹਿ ਦਿੰਦੇ ਪੱਟੜੀ ਕਹਿ ਦਈਏ ਹਿੰਦੀ 'ਚ। ਉਹ ਪਰੜੀ ਜੀ ਬੰਨ੍ਹ ਦਿੱਤੀ ਹੈ। ਇੱਕ ਪਾਸੇ ਪਹਿਲਾਂ ਹੀ ਉੱਚੀ ਜਗ੍ਹਾ, ਦੂਜੇ ਪਾਸੇ 3-3 ਫੁੱਟ ਦੀ ਪਰੜੀ ਉੱਚੀ ਕਰ ਦਿੱਤੀ। ਕੱਲ ਨੂੰ ਮੀਂਹ ਆਏਗਾ, ਉਹ ਚਿੜੀਆ ਘਰ ਜਿਹੜਾ ਵਿਚਾਲੇ ਉਹ ਦਰਿਆ ਬਣਿਆ ਫਿਰੂਗਾ। ਇਹਨਾਂ ਨੇ ਮਿੱਟੀ ਸੁੱਟ ਦਿੱਤੀ ਹੈ, ਔਰ ਸੁਟਾਈ ਵੀ ਰਾਤ ਨੂੰ ਗਈ ਹੈ। ਜਿਹੜੀ ਵਿਰੋਧੀ ਧਿਰ ਹੈ ਉੱਥੋਂ ਦੀ, ਸੁਸ਼ੀਲ ਮੋਦੀ ਹੋਰੀ, ਭਾਰਤੀ ਜਨਤਾ ਪਾਰਟੀ ਵਾਲੇ, ਉਹ ਰੌਲਾ ਪਾਉਂਦੇ। ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕਰ ਦਿੱਤੀਆਂ, ਸਾਰੇ ਡਾਕੂਮੈਂਟਸ ਵੀ ਹੈ ਜਿਹੜੇ ਉਹ ਸਾਹਮਣੇ ਰੱਖ ਦਿੱਤੇ ਆ। ਲਾਲੂ ਪ੍ਰਸਾਦ ਯਾਦਵ ਬੋਲਣ ਨਹੀਂ ਡਿਆ, ਮੁੰਡੇ ਉਹਦੇ ਟੈਲੀਫੋਨ ਨਹੀਂ ਚੁੱਕਣ ਡਿਆ। ਨਿਤਿਸ਼ ਕੁਮਾਰ ਨੂੰ ਪੁੱਛਿਆ, ਉਹ ਕਹਿੰਦਾ ਜੀ ਦੇਖੋ ਮੈਂ ਤਾਂ ਟਹਿਲ ਟੂਲ ਆਪਦੇ ਘਰੇ ਲੈਂਦਾ, ਮੈਂ ਤੇ ਕਦੇ ਚਿੜੀਆ ਘਰ ਘੁੰਮਣ ਨਹੀਂ ਗਿਆ। ਪਰ ਸਰਕਾਰ ਉਲਟਾ ਕਹਿੰਦਾ ਤੂੰ ਕਦੇ ਗਿਆ? ਉਹ ਚੁੱਪ ਕਰ ਗਿਆ ਵਿਚਾਰਾ। ਸੋ ਇਹੋ ਜਿਹਾ ਜਵਾਬ ਉਹਨੇ ਕਰ ਦਿੱਤਾ। ਪਰ ਲੋਕ ਚਟਕਾਰੇ ਲੈਣ ਡਏ ਆ ਕਿ ਲਾਲੂ ਪ੍ਰਸਾਦ ਯਾਦਵ ਦਾ ਹੱਲ ਹੀ ਆ। ਕਿ ਉਹ ਕਹਿੰਦੇ ਹੁੰਦੇ ਕਿ ਮਾਂ ਡਟੀਰੀ ਪੁੱਤ ਕਲੰਗ, ਮਾਂ ਡਟੀਰੀ ਪਿਓ ਕਲੰਗ, ਬੱਚੇ ਨਿਕਲੇ ਰੰਗ ਬਰੰਗ, ਤੇ ਬੱਚੇ ਵੀ ਉਹੋ ਜਿਹੇ ਨਿਕਲ ਡਏ, ਰੰਗ ਬਰੰਗ ਨਿਕਲ ਡਏ ਆ। ਹੁਣ ਲਾਲੂ ਪ੍ਰਸਾਦ ਯਾਦਵ ਤੇ ਚੁੱਪ ਧਰ ਗਿਆ, ਪਰ ਉੱਥੇ ਇਸ ਮਿੱਟੀ ਘੁਟਾਲੇ ਨੂੰ ਲੈ ਕੇ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ। ਵਿਰੋਧੀ ਧਿਰਾਂ ਲਈ ਇਹਨਾਂ ਨੂੰ ਘੇਰਦੇ ਪਏ ਆ। ਉਹਨਾਂ ਨੇ ਤੇ ਇੱਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਇਸ ਤੇਜ ਪ੍ਰਤਾਪ ਨੂੰ, ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨੂੰ, ਮੰਤਰੀ ਮੰਡਲ ਚੋਂ ਬਰਖਾਸਤ ਕਰਨਾ ਚਾਹੀਦਾ। ਹੁਣ ਉਹਦੇ ਬੋਲਣ ਦਾ ਇੰਤਜ਼ਾਰ ਆ, ਵੇਖੋ ਕੱਲ ਨੂੰ ਕੀ ਬੋਲਦਾ ਹੈ। ਉਂਝ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਪੁੱਤਰੀ ਭਾਗ ਕੋਈ ਲਿਆਵੇ, ਲੱਕੜੀਆਂ ਕੋਈ ਲਿਆਵੇ ਸਾਗ। ਇੱਥੇ ਪੁੱਤਰਾਂ ਦੇ ਨਾਲ ਹੀ ਇਕੱਲੇ ਭਾਗ ਨਹੀਂ, ਜਿਹੜੀਆਂ ਲਾਲੂ ਪ੍ਰਸਾਦ ਯਾਦਵ ਦੀਆਂ ਬੇਟੀਆਂ ਉਹ ਵੀ ਇਸ ਤਰ੍ਹਾਂ ਦੇ ਕਾਰੋਬਾਰਾਂ 'ਚ ਹੱਥ ਅਜਮਾ ਰਹੀਆਂ। ਬੇਟੀਆਂ ਹੀ ਨਹੀਂ, ਜਦੋਂ ਕਿਤੇ ਔਖ ਬਣ ਜਾਂਦੀ ਹੈ, ਜਦੋਂ ਕਿਤੇ ਵਿਖਮ ਘੜੀ ਆ ਜਾਂਦੀ ਹੈ, ਉਸ ਸਮੇਂ ਰਾਬੜੀ ਦੇਵੀ ਵੀ ਉਹਦੀ ਥਾਂ ਤੇ ਕੰਮ ਕਰ ਜਾਂਦੀ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਲਾਲੂ ਪ੍ਰਸਾਦ ਯਾਦਵ ਲਈ ਇਹਦਾ ਜਿਹੜਾ ਪਰਿਵਾਰ ਆ, ਪਰਿਵਾਰ ਭਾਵੇਂ ਵੱਡਾ ਆਕਾਰੀ ਆ, ਬੜਾ ਵੱਡਾ ਆਕਾਰ ਆ, ਪਰ ਇਸ ਪਰਿਵਾਰ ਦਾ ਇੱਕ ਕਾਇਦਾ ਜਿਹੜਾ ਉਹ ਬਹੁਤ ਵਧੀਆ ਕਿ ਸਾਰੇ ਬਾਪੂ ਜੀ ਦੀ ਵਿਰਾਸਤ ਨੂੰ ਸ਼ਿੱਦਤ ਦੇ ਨਾਲ ਅੱਗੇ ਵਧਾ ਰਹੇ ਆ। ਬਿਲਕੁਲ ਜੀ, ਉਹ ਕੋਈ ਫਿਕਰ ਨਹੀਂ ਗਾ ਕਿ ਮੇਰੇ ਕਦਮ ਚਿੰਨ੍ਹਾਂ ਤੇ ਨਹੀਂ ਚੱਲ ਰਿਹਾ। ਤਾਂ ਅੱਗੇ ਬੜੀ ਚਰਚਿਤ ਰਾਖੀ ਸਵੰਤ ਦੀ ਗੱਲ ਕਰੀਏ, ਪੰਜਾਬ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਉਸ ਦੀ ਟੀਮ ਨੇ ਵੀ ਪੁਸ਼ਟੀ ਕਰ ਦਿੱਤੀ ਆ, ਪਰ ਪੰਜਾਬ ਪੁਲਿਸ ਮੁੱਕਰ ਰਹੀ ਆ। ਇਹ ਬੀਬੀ ਸਿਆਪਿਆਂ ਨੂੰ ਟੈਲੀਫੋਨ ਆਪ ਹੀ ਕਰ ਲੈਂਦੀ ਆ। ਬੜੇ ਸਿਆਪੇ ਨੇ ਛੇੜੇ ਆ। ਕਦੇ ਨਰਿੰਦਰ ਮੋਦੀ ਦੀਆਂ ਫੋਟੋਆਂ ਵਾਲਾ ਸੂਟ ਪਾ ਲਿਆ, ਉਹਦੇ ਸਵਾਲ ਹੋ ਗਿਆ। ਕਦੇ ਸਨੀ ਲਿਓਨੀ ਨੂੰ ਇਹਨੇ ਕਹਿਤਾ ਕਿ ਤੇ ਭਾਰਤ ਨੂੰ ਬਰਬਾਦ ਕਰ ਦਿੱਤੀ ਹੈ। ਕਦੇ ਰਾਮਦੇਵ ਤੇ ਕਮੈਂਟ ਕਰ ਦਿੱਤਾ। ਬਹੁਤ ਸਾਰੇ ਵਿਵਾਦ ਆ।
ਮੀਕਾ ਸਿੰਘ ਦੇ ਨਾਲ ਇਹਦਾ ਵਿਵਾਦ ਹੋਇਆ, ਬਹੁਤ ਸੁਰਖੀਆਂ 'ਚ ਆਈ। ਪਰ ਇਸ ਬੀਬੀ ਨੇ ਹਮੇਸ਼ਾ ਵਿਵਾਦਾਂ ਦਾ ਫਾਇਦਾ ਲਿਆ, ਵਿਵਾਦਾਂ ਤੋਂ ਸਬਕ ਨਹੀਂ ਸਿੱਖਿਆ। ਇਹ ਚਲਦੀ ਇਹਨੂੰ ਐਸੀ ਚਸਕ ਲੱਗੀ ਕਿ ਠੀਕ ਹੈ, ਵਿਵਾਦ ਹੋਇਆ ਤੇ ਖਸਮਾਂ ਦਾ ਸਿਰ ਖਾਵੇ, ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਤੋਂ ਹੈ। ਤੋ ਇਹਨੇ ਇਸ ਫਾਰਮੂਲੇ ਤੇ ਚਲਦਿਆਂ ਬਹੁਤ ਵੱਡਾ ਵਿਵਾਦ ਆਪਣੇ ਗਲ 'ਚ ਪਿਆ। ਵਿਵਾਦ ਕੀ ਸੀਗਾ ਕਿ ਇੱਕ ਮੌਕੇ ਤੇ ਇਹਨੂੰ ਸਵਾਲ ਕੀਤਾ ਗਿਆ, ਠੀਕ ਆ ਹੁਣ ਤੇ ਤੁਹਾਡੇ ਨਾਲ ਬਹੁਤ ਸੌਫਟ ਰਿਸ਼ਤਾ ਰੱਖਦਾ, ਬਹੁਤ ਤੁਹਾਡੀ ਟਿਊਨਿੰਗ ਜਿਹੜੀ ਹੈ ਫਿੱਟ ਰਹਿੰਦੀ ਹੈ। ਤੇ ਇਹਨੇ ਉੱਥੇ ਵਾਲਮੀਕ ਦੀ ਉਦਾਹਰਨ ਦਿੱਤੀ ਸੀਗੀ। ਉਹ ਕੁਛ ਜਿਹੜੇ ਵਾਲਮੀਕ ਦੇ ਪੈਰੋਕਾਰ ਸਨ, ਇਸ ਗੱਲ ਤੋਂ ਭੜਕ ਕੇ ਇੱਕ ਵਕੀਲ ਲੁਧਿਆਣੇ ਤੋਂ ਉਹਨੇ ਲੁਧਿਆਣੇ ਦੇ ਵਿੱਚ ਇਹਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਇਹਦੀਆਂ ਤਰੀਕਾਂ ਦੀਆਂ ਇਹਨੂੰ ਸਮਲਿੰਗ ਵੀ ਹੋਈ, ਇਹਨੇ ਗੱਲ ਹੀ ਨਹੀਂ ਗੋਲੀ। ਬੀਬੀ ਨੇ ਆਖਿਆ ਕਿ ਚਲੋ ਪੰਜਾਬ ਦੇ ਵਿੱਚ ਹੀ ਆ, ਹੋਇਆ ਤੇ ਹੋਇਆ ਰਵੇ, ਮੇਰਾ ਕੀ ਕੋਈ ਵਿਗਾੜ ਲੂਗਾ। ਪਰ ਪੰਜਾਬ ਪੁਲਿਸ ਨੇ ਜਦੋਂ ਅਦਾਲਤ ਦੇ ਵਿੱਚੋਂ ਗੈਰ ਜ਼ਮਾਨਤੀ ਵਾਰੰਟ ਨਿਕਲੇ, ਪੁਲਿਸ ਨੇ ਉਸੇ ਵੇਲੇ ਐਕਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਦੀ ਇੱਕ ਟੀਮ ਇੱਕ SSP ਦੀ ਅਗਵਾਈ ਦੇ ਵਿੱਚ ਮੁੰਬਈ ਰਵਾਨਾ ਹੋ ਗਈ। ਪੁਲਿਸ ਇਹਦੀਆਂ ਦਲੀਲਾਂ ਤੱਕ ਪਹੁੰਚ ਗਈ। ਹੁਣ ਉੱਥੋਂ ਦੋ ਚੀਜ਼ਾਂ ਸਾਹਮਣੇ ਨਿਕਲ ਕੇ ਆਉਂਦੀਆਂ ਪਈਆਂ। ਜਿਹੜੀ ਇਹਦੀ ਆਪ ਦੀ ਪਰਸਨਲ ਟੀਮ ਆ, ਉੱਥੇ ਪੁਸ਼ਟੀ ਕਰਦੀ ਪਈ ਹੈ ਕਿ ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਜਦ ਕਿ ਪੰਜਾਬ ਪੁਲਿਸ ਦਾ ਇੱਥੋਂ ਦਾ ਲੁਧਿਆਣੇ ਦਾ ਜਿਹੜਾ ਪੁਲਿਸ ਕਮਿਸ਼ਨਰ ਆ ਕੁੰਵਰ ਵਿਜੇ ਪ੍ਰਤਾਪ, ਉਹ ਇਸ ਗੱਲ ਤੋਂ ਇਨਕਾਰ ਕਰਦਾ, ਕਹਿੰਦਾ ਕਿ ਹਾਲੇ ਤੱਕ ਰਾਖੀ ਸਾਵੰਤ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰ ਉਹਦੀ ਜਿਹੜੀ ਟੀਮ ਆ, ਜਿਹੜੇ ਮੀਡੀਆ ਨਾਲ ਕਰਦੇ ਤਾਲਮੇਲ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਾਖੀ ਸਾਵੰਤ ਨਾਲ ਸਾਡੀ ਖੁਦ ਗੱਲ ਹੋਈ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਚਲੋ ਗ੍ਰਿਫਤਾਰੀ ਹੋਈ ਹੈ ਜਾਂ ਹਿਰਾਸਤ 'ਚ ਲਿਆ ਜਾਂ ਕੋਈ ਰਾਹ ਨਿਕਲੇਗਾ, ਉਹ ਅਲੱਗ ਗੱਲ ਆ। ਪਰ ਇੱਥੇ ਮਸਲਾ ਇਹ ਹੈ ਕਿ ਬੇਸ਼ੱਕ ਅੱਜ ਰਾਖੀ ਸਾਵੰਤ ਨੇ ਦਵਾ-ਦਵ, ਜਦੋਂ ਇਹਨੇ ਵੇਖਿਆ ਕਿ ਪੰਜਾਬ ਪੁਲਿਸ ਤੇ ਮੇਰੇ ਦਰਾਂ 'ਚ ਅੱਖ ਖਲੋਤੀ ਹੈ, ਇਹਨੇ ਇੱਕ ਮਾਫੀ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ। ਬੇਸ਼ੱਕ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਹੈ, ਪਰ ਉਹਦੇ ਨਾਲ ਇਹਦੀ ਜਾਨ ਨਹੀਂ ਛੁੱਟਣੀ। ਇਹਨੂੰ ਇੱਕ ਲੁਧਿਆਣੇ ਅਦਾਲਤ 'ਚ ਪੇਸ਼ ਹੋਣਾ ਹੀ ਪਵੇਗਾ, ਭਾਵੇਂ ਤੁਹਾਨੂੰ ਪੰਜਾਬ ਪੁਲਿਸ ਲੈ ਆਵੇ, ਭਾਵੇਂ ਇਹ ਆਪ ਆਵੇ, ਇੱਕ ਵਾਰੀ ਆ ਕੇ ਇਹਨੂੰ ਜ਼ਮਾਨਤ ਕਰਵਾਉਣੀ ਪਵੇਗੀ। ਉਸ ਤੋਂ ਬਾਅਦ ਇਹਨੂੰ ਬੀਬੀ ਨੂੰ ਰੇਲ ਗੱਡੀ ਤੇ ਚੜ੍ਹ ਕੇ ਆਉਣਾ ਪਿਆ ਕਰੂ ਤਰੀਕੇ ਤੇ, ਕਿਉਂਕਿ ਫਿਲਮਾਂ 'ਚ ਹੁਣ ਕੰਮ ਹੈ ਨਹੀਂ। ਉੱਤੋਂ ਕੇਸ ਪੈ ਗਿਆ, ਕੰਗਾਲੀ ਚਾਟੇ ਕਿਲੇ ਵਾਲੀ ਗੱਲ, ਇਹਨੂੰ ਚੜ੍ਹ ਕੇ ਆਉਣਾ ਪਿਆ ਕਰੂ, ਜਹਾਜ਼ ਤੇ ਆਵੇ, ਰੇਲ ਤੇ ਆਵੇ, ਤਰੀਕ ਤੇ ਜ਼ਰੂਰ ਆਉਣਾ ਪਿਆ ਕਰੂਗਾ। ਜੇ ਇਸ ਝੰਜਟ ਚੋਂ ਇਹਨੇ ਨਿਕਲਣਾ ਹੈ ਤੇ ਇਹਦੇ ਕੋਲ ਬਦਲ ਇਹੀ ਬਚਦਾ ਹੈ ਕਿ ਉਹ ਅਦਾਲਤ 'ਚ ਜਾ ਕੇ ਉਸ ਭਾਈਚਾਰੇ ਕੋਲ ਮਾਫੀ ਮੰਗ ਲੇ, ਅਦਾਲਤ ਉਸ ਮਾਫੀਨਾਮੇ ਨੂੰ ਪ੍ਰਵਾਨ ਕਰ ਲੇ ਤੇ ਇਹਦੀ ਜਾਨ ਛੁੱਟੇਗੀ। ਨਹੀਂ ਤੇ ਇਸ ਬੀਬੀ ਦੇ ਕੰਨਾਂ ਨੂੰ ਲੱਗ ਜਾਣਗੇ, ਕਿਉਂਕਿ ਮੁੰਬਈ ਤੋਂ ਪੰਜਾਬ ਬਹੁਤ ਦੂਰ ਆ। ਜਿਵੇਂ ਸਾਡੇ ਤੇ ਕਹਿ ਦਿੰਦੇ ਕਿ ਦਿੱਲੀ ਬਹੁਤ ਦੂਰ ਆ, ਇਹਦੇ ਲਈ ਪੰਜਾਬ ਫਿਰ ਬਹੁਤ ਦੂਰ ਹੋ ਜਾਏਗਾ ਜੀ। ਕਿਤੇ ਰਹਿਣ ਹੀ ਨਹੀਂ ਲੱਗ ਜਾਂਦੀ ਜੀ ਪੰਜਾਬ ਵਿੱਚ ਆਣ ਕੇ। ਤਾਂ ਅੱਗੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ ਤੇ ਉਹ ਓਪਨ ਚੈਲੰਜ ਦੇਵੇਗਾ ਤੇ ਉਹਨਾਂ ਨੇ ਕਿਹਾ ਕਿ ਹਿੰਮਤ ਹੈ ਤਾਂ ਛੇੜ ਕਰਕੇ ਵਿਖਾਓ। ਦੇਖੋ, ਇਹ ਚਰਚਾ ਜਿਹੜੀ ਬਹੁਤ ਜ਼ਿਆਦਾ ਵੱਡੀ ਹੋ ਗਈ ਆ ਪਿੰਡ ਦੇ ਵਿੱਚੋਂ। ਫਿਰ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਵੀਡੀਓ ਨਿਕਲ ਕੇ ਆ ਗਈ, ਉੱਥੇ ਟ੍ਰਾਇਲ ਹੋ ਰਿਹਾ ਸੀਗਾ ਵੋਟਿੰਗ ਮਸ਼ੀਨਾਂ ਦਾ, ਤੇ ਜਿਹੜੀ VVPAT ਮਸ਼ੀਨ ਲਾਈ ਸੀਗੀ ਉਹਦੇ 'ਚ ਵੀ ਬਟਨ ਨੱਪਣ ਤੇ ਦੋ ਪਰਚੀਆਂ ਜਿਹੜੀਆਂ ਨਿਕਲੀਆਂ, ਦੋਨੇ ਕਮਲ ਦੇ ਫੁੱਲ ਵਾਲੀਆਂ ਨਿਕਲੀਆਂ। ਉਹ ਵਿਵਾਦ ਹੈ ਜਿਹੜਾ, ਉਹ ਇਸ ਮਾਮਲੇ ਨੂੰ ਹੋਰ ਵੀ ਤੂਲ ਦੇ ਗਿਆ। ਅਰਵਿੰਦ ਕੇਜਰੀਵਾਲ ਨੇ ਕੱਲ ਇੱਥੋਂ ਤੱਕ ਕਹਿਤਾ ਸੀ ਕਿ ਤੁਸੀਂ ਇੱਦਾਂ ਕਰੋ ਕਿ ਇੱਕ 72 ਘੰਟਿਆਂ ਲਈ ਸਾਨੂੰ ਮਸ਼ੀਨ ਦੇ ਦਿਓ, ਅਸੀਂ ਤੁਹਾਨੂੰ ਕਰਕੇ ਦਿਖਾ ਦਿਆਂਗੇ ਕਿ ਇਹਦਾ ਕੁੰਡਾ ਕਿਵੇਂ ਕਰੀਦਾ। ਇਸ ਤੋਂ ਬਾਅਦ ਹੁਣ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਉਹ ਇਹ ਹੈ ਕਿ ਚੋਣ ਕਮਿਸ਼ਨ ਵਿੱਚ ਇਹ ਸਕੀਮ ਬਣਾ ਰਿਹਾ ਵਿੱਚ ਕਿ ਇੱਕ ਓਪਨ ਚੈਲੰਜ ਦੇ ਦਿੱਤਾ ਜਾਵੇ। ਓਪਨ ਚੈਲੰਜ ਦੇ ਦਿੱਤਾ ਜਾਵੇ ਕਿ ਕੋਈ ਵੀ ਰਾਜਨੀਤਿਕ ਸੰਗਠਨ ਜਾਂ ਕੋਈ ਵੀ ਜਨਤਕ ਨੁਮਾਇੰਦਾ ਉਹ ਆ ਕੇ ਤੇ ਆਪਦੀ ਕੋਸ਼ਿਸ਼ ਕਰ ਲਵੇ, ਇਹਨਾਂ EVM ਮਸ਼ੀਨਾਂ ਤੇ ਉਹ ਹੱਥ ਅਜ਼ਮਾ ਲਵੇ। ਜੇ ਛੇੜਛਾੜ ਉਹ ਕਰ ਸਕਦੇ ਆ ਤੇ ਅਸੀਂ ਮਨਜ਼ੂਰ ਕਰਾਂਗੇ। ਸੋ ਇਹ ਓਪਨ ਚੈਲੰਜ ਜਿਹੜਾ ਕਦੋਂ ਦਿੱਤਾ ਜਾਣਾ, ਕਦੋਂ ਇਹਦੀ ਤਰੀਕ ਰੱਖੀ ਜਾਣੀ ਹੈ, ਕਿਹੜਾ ਥਾਂ ਰੱਖਿਆ ਜਾਣਾ, ਇਹਦੇ ਬਾਰੇ ਵਿਚਾਰਾਂ ਚੱਲ ਰਹੀਆਂ ਪਈਆਂ। ਅੰਦਰੂਨੀ ਸੂਤਰ ਇਹ ਖਬਰ ਲੈ ਕੇ ਆਏ ਆ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਛੇਤੀ, ਕਿਉਂਕਿ ਮਾਮਲਾ ਕੋਰਟਾਂ ਤੱਕ ਪਹੁੰਚਿਆ, ਮਾਮਲਾ ਸਿਆਸੀ ਸਫਾ ਦੇ ਵਿੱਚ ਗਰਮਾਇਆ ਹੋਇਆ, ਸੋ ਛੇਤੀ ਹੀ ਕੋਈ ਤਰੀਕ ਮਿੱਥੀ ਜਾ ਸਕਦੀ ਹੈ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਹਿਲਾ ਚਾਂਸ ਨਹੀਂ ਹੋਣਾ ਜਦੋਂ ਇਸ ਤਰ੍ਹਾਂ ਦਾ ਓਪਨ ਚੈਲੰਜ ਹੋਵੇਗਾ। ਇਸ ਤੋਂ ਪਹਿਲਾਂ 2009 ਦੇ ਵਿੱਚ ਵੀ ਇਸੇ ਤਰੀਕੇ ਦੀ ਇੱਕ ਚੁੰਝ ਚਰਚਾ ਛਿੜੀ ਹੋਈ ਸੀ। ਹਾਰੇ ਹੋਏ ਕਿ ਸਨ, ਉਦੋਂ ਭਾਰਤੀ ਜਨਤਾ ਪਾਰਟੀ ਵਾਲੇ ਸੀਗੇ, ਉਹ ਕਹਿੰਦੇ ਸੀਗੇ ਕਿ ਕਾਂਗਰਸੀਆਂ ਨੇ ਮਸ਼ੀਨਾਂ ਦੇ ਨਾਲ ਹੇਰਾਫੇਰੀ ਕੀਤੀ ਹੈ। ਅੱਜ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਮਸ਼ੀਨਾਂ ਨਾਲ ਛੇੜਛਾੜ ਹੋ ਨਹੀਂ ਸਕਦੀ, ਉਸ ਸਮੇਂ ਇਹ ਜਾ ਕੇ ਸੰਸਦ ਦੇ ਵਿੱਚ ਵੀ ਪਿਟੇ ਸਨ। ਪਰ
ਕਿਉਂਕਿ ਹੁਣ ਹਾਲਾਤ ਬਦਲ ਗਏ। ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਆ, ਕਾਂਗਰਸ ਆਪੋਜੀਸ਼ਨ ਦੇ ਵਿੱਚ ਆ। ਦੋਨਾਂ ਦੇ ਆਪੋ ਆਪਣੇ ਬੋਲ ਆ ਜਿਹੜੇ ਉਹ ਬਦਲੇ ਹੋਏ ਆ, ਸੁਰ ਆਪੋ ਆਪਣੇ ਇਹਨਾਂ ਦੇ ਬਦਲੇ ਹੋਏ ਆ। ਪਰ ਹਾਲ ਦੀ ਘੜੀ ਜਿਹੜੀ ਉਹੀ ਸੂਰਤ-ਹਾਲ 2009 ਵਾਲੀ ਹੈ, ਚੋਣ ਕਮਿਸ਼ਨ ਦੇ ਅੱਗੇ ਉਹੀ ਆ, ਕਿਉਂਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਇਸ ਸਮੇਂ ਸ਼ੱਕੀ ਹੋਈ ਪਈ ਆ। ਉਹ ਭਰੋਸੇਯੋਗਤਾ ਮੁੜ ਤੋਂ ਬਹਾਲ ਕਰਨ ਲਈ ਚੋਣ ਕਮਿਸ਼ਨ ਇਹ ਰਾਹ ਕੱਢਦਾ ਪਿਆ। ਜਲਦੀ ਦੱਸਦੇ ਆ ਕਿ ਇਹ ਕੋਈ ਤਰੀਕ ਜਿਹੜੀ ਐਲਾਨ ਦਿੱਤੀ ਜਾਵੇਗੀ, ਸੂਚਿਤ ਕਰ ਦਿੱਤਾ ਜਾਵੇਗਾ ਮੀਡੀਆ ਰਾਹੀਂ ਕਿ ਭਾਈ ਜੇਕਰ ਕੋਈ ਵੀ ਬੰਦਾ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਕਰ ਸਮਰੱਥਾ ਰੱਖਦਾ ਤਾਂ ਉਹਦੇ ਲਈ ਆਹ ਤਰੀਕ ਆਹ ਥਾਂ ਹੈ ਜਿਹੜੀ ਉਹ ਨਿਸ਼ਚਿਤ ਕੀਤੀ ਗਈ ਹੈ। ਸੋ ਆ ਕੇ ਤੁਸੀਂ ਆਪਣੇ ਹੱਥ ਅਜ਼ਮਾ ਲਓ। ਚਲੋ ਜੋ ਮਰਜ਼ੀ ਹੈ, ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਢਿੱਡ ਬੰਦਾ ਹੋਊ, ਇਸ ਮਸਲੇ ਦਾ ਕਿਸੇ ਪਾਸੇ ਨਿਬੇੜਾ ਤਾਂ ਹੋਊ। ਚਲੋ ਇਸ ਪਾਸੇ ਇਸ ਬਹਾਨੇ ਸਹੀ, ਇਸ ਪਾਸੇ ਨਹੀਂ, ਘੱਟੋ ਘੱਟ ਜੋ ਇੱਕ ਵਿਵਾਦ ਛਿੜਿਆ ਹੋਇਆ ਇਸ ਮੁਲਕ ਦੇ ਵਿੱਚ ਉਹਦਾ ਤਾਂ ਅੰਤ ਹੋਵੇ। ਸੋ ਇਸ ਕਰਕੇ ਹੁਣ ਕੋਰਟ ਦੇ ਨਾਲੋਂ ਜ਼ਿਆਦਾ ਨਿਗਾਹ ਜਿਹੜੀ ਉਹ ਚੋਣ ਕਮਿਸ਼ਨ ਦੇ ਇਸ ਐਲਾਨ ਤੇ ਟਿਕ ਗਈ ਹੈ ਕਿ ਉਹ ਕਦੋਂ ਐਲਾਨ ਆਉਂਦਾ, ਜਦੋਂ ਕਹਿਣਗੇ ਕਿ ਸਾਡੇ ਵੱਲੋਂ ਓਪਨ ਚੈਲੰਜ ਆ, ਆ ਜਾਓ ਭਾਈ ਜਿਹਨੇ ਆ ਕੇ ਤੇ ਹੱਥ ਅਜਮਾਉਣੇ ਆ, ਜਿਹੜਾ ਵੀ ਬੰਦਾ ਛੇੜਛਾੜ ਕਰ ਸਕਦਾ ਕਿ ਕਰਕੇ ਦੇਖ ਲਓ। ਹੁਣ ਲੋਕ ਉਸ ਐਲਾਨ ਨੂੰ ਉਡੀਕਦੇ ਪਏ ਆ ਕਿ ਕੀ ਚੋਣ ਕਮਿਸ਼ਨ ਹੁਣ ਇਹ ਓਪਨ ਚੈਲੰਜ ਜੋ ਹੈ ਜਿਹੜੀ ਉਹ ਹਕੀਕੀ ਰੂਪ ਦੇ ਵਿੱਚ ਕਰੇਗਾ ਜਾਂ ਨਹੀਂ। ਜੀ, ਤੇ ਅੱਗੇ ਆਪਾਂ ਜੋਗੀ ਦੀ ਸਰਕਾਰ ਦੀ ਗੱਲ ਕਰਦੇ ਹਾਂ ਤੇ ਉਸਨੇ 1 ਲੱਖ ਤੱਕ ਦਾ ਕਿਸਾਨ ਕਰਜ਼ਾ ਮਾਫ ਕੀਤਾ। ਦੇਖੋ, ਅੱਜ ਇਹਨਾਂ ਦੀ ਪਹਿਲੀ ਕੈਬਨਿਟ ਮੀਟਿੰਗ ਸੀ। ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਇਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਵਾ। ਪਹਿਲਾਂ ਜਦੋਂ ਇਹਨਾਂ ਨੇ ਫੈਸਲਾ ਲਿਆ ਹੀ ਲਿਆ, ਉਦੋਂ ਇਹ ਖਬਰ ਆਈ ਕਿ 86 ਲੱਖ ਕਿਸਾਨਾਂ ਨੂੰ ਫਾਇਦਾ ਹੋਏਗਾ। ਪਰ ਬਾਅਦ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਅੰਕੜਾ ਇਹਨਾਂ ਨੇ ਵਧਾ ਕੇ 2,15,000 ਕਿਸਾਨਾਂ ਤੱਕ ਦਾ ਕਰ ਦਿੱਤਾ। ਨਹੀਂ, 2,15,00,000 ਕਿਸਾਨਾਂ ਤੱਕ ਦਾ ਕਰ ਦਿੱਤਾ ਕਿ 2,15,00,000 ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ। ਇਸ ਫੈਸਲੇ ਦਾ ਫੈਸਲਾ ਇਹਨਾਂ ਨੇ ਕੀਤਾ ਕਿ 1 ਲੱਖ ਰੁਪਏ ਤੱਕ ਜਿਹਦਾ ਵੀ ਕਰਜ਼ਾ ਕਿਸਾਨ ਦਾ ਉਹ ਅਸੀਂ ਮਾਫ ਕਰ ਦਿਆਂਗੇ। ਸੋ 2,15,00,000 ਕਿਸਾਨਾਂ ਨੂੰ ਫਾਇਦਾ ਹੋਣ ਦਾ ਇਹਨਾਂ ਨੇ ਦਾਅਵਾ ਕੀਤਾ। ਉਸ ਤਰ੍ਹਾਂ ਠੀਕ ਆ ਕਿ ਚਲੋ ਜਿਵੇਂ ਕਹਿੰਦੇ ਆ ਨਾ ਕਿ ਭੱਜਦੇ ਭੂਤ ਦੀ ਲੰਗੋਟੀ ਸਹੀ, ਜਿੰਨਾ ਕੁ ਉਹਨਾਂ ਨੇ ਦਿੱਤਾ ਠੀਕ ਆ। ਪਰ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਮਾਰਫਤ ਇਹ ਵਾਅਦਾ ਕੀਤਾ ਸੀਗਾ ਕਿ ਜੇ ਅਸੀਂ ਪਾਵਰ ਦੇ ਵਿੱਚ ਆ ਜਾਂਦੇ ਹਾਂ, ਜੇ ਅਸੀਂ ਸੱਤਾ 'ਚ ਆ ਜਾਂਦੇ ਹਾਂ ਤੇ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ, ਸਾਰੇ ਕਰਜ਼ੇ ਤੇ ਅਸੀਂ ਲੀਕ ਫੇਰ ਦਿਆਂਗੇ। ਪਰ ਅੱਜ ਜੋ ਇਹਨਾਂ ਨੇ ਕਰਜ਼ਾ ਮਾਫ ਕੀਤਾ ਉਹ ਅੱਧ ਅਧੂਰਾ ਹੈ। ਲਘੂ ਕਿਸਾਨ ਹੈ ਜਿਹੜਾ, ਜਿਹਨੂੰ ਲਘੂ ਕਿਸਾਨ ਕਹਿੰਦੇ ਆ, ਸੀਮਾਂਤ ਕਿਸਾਨ ਤੇ ਕਿਤੇ ਨਾ ਕਿਤੇ ਥੋੜੀ ਜਿਹੀ ਰਾਹਤ ਪਾ ਲੈਣਗੇ। ਅਸਲ ਦੇ ਵਿੱਚ ਸੀਮਾਂਤ ਕਿਸਾਨ ਕੌਣ ਆ, ਲਘੂ ਕਿਸਾਨ ਕੌਣ ਹੈ, ਇੱਥੇ ਵੀ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ। ਲਘੂ ਕਿਸਾਨ ਉਹਨੂੰ ਕਹਿੰਦੇ ਆ ਜਿਹਦੇ ਕੋਲ 2 ਹੈਕਟੇਅਰ ਯਾਨੀ ਸਾਡੇ ਇੱਥੇ ਪੰਜਾਬੀ 'ਚ ਕਹੀਏ 5 ਕਿੱਲੇ ਜਿਹਦੇ ਕੋਲ ਜ਼ਮੀਨ ਹੁੰਦੀ ਆ, ਉਹਨੂੰ ਲਘੂ ਕਿਸਾਨ ਕਹਿੰਦੇ ਆ। ਜਿਹਦੇ ਕੋਲ 2.5 ਕਿੱਲੇ ਯਾਨੀ 1 ਹੈਕਟੇਅਰ ਜ਼ਮੀਨ ਜਾਂ 1 ਹੈਕਟੇਅਰ ਤੋਂ ਘੱਟ ਹੁੰਦੀ ਹੈ, ਉਹਨੂੰ ਕਹਿੰਦੇ ਆ ਸੀਮਾਂਤ ਕਿਸਾਨ। ਯਾਨੀ 2.5 ਕਿੱਲੇ ਜਾਂ 2.5 ਕਿੱਲਿਆਂ ਤੋਂ ਥੱਲੇ ਵਾਲਾ ਕਿਸਾਨ ਹੈ ਜਿਹੜਾ, ਉਹ ਸੀਮਾਂਤ ਕਿਸਾਨ ਆ ਜਾਂਦਾ। ਸੋ ਸੀਮਾਂਤ ਕਿਸਾਨ ਤਾਂ ਕੁਛ ਨਾ ਕੁਛ ਥੋੜੀ ਜਿਹੀ ਰਾਹਤ ਪਾ ਲਏਗਾ। ਪਰ ਜਿਹੜਾ ਲਘੂ ਕਿਸਾਨ ਆ 5 ਜਾਂ 5 ਕਿੱਲਿਆਂ ਵਾਲਾ, ਉਹਦਾ ਕਰਜ਼ਾ ਲੱਖ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਸੋ ਉਹਦੇ ਲਈ ਰਾਹਤ ਹੋਏਗੀ, ਥੋੜੀ ਰਾਹਤ ਮੰਨੀ ਜਾ ਸਕਦੀ ਆ। ਪਰ ਜੇ ਸਾਰੀ ਦੀ ਸਾਰੀ ਰਾਹਤ ਕਹੀਏ, ਉਹ ਸਾਰੀ ਦੀ ਸਾਰੀ ਰਾਹਤ ਨਹੀਂ। ਜਦਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਦੇਸ਼ ਦੇ ਸਾਹਮਣੇ, ਸਾਰਾ ਦੇਸ਼ ਇਸ ਗੱਲ ਦੀ ਸ਼ਾਹਦੀ ਭਰੇਗਾ ਕਿ ਇਹਨਾਂ ਨੇ ਸਾਰੇ ਮੁਲਕ ਦੇ ਸਾਹਮਣੇ ਵਾਅਦਾ ਕੀਤਾ ਸੀ ਕਿ ਅਸੀਂ ਯੂਪੀ ਦੇ ਵਿੱਚ ਜਦੋਂ ਵੀ ਆ ਜਾਵਾਂਗੇ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇਵਾਂਗੇ। ਸੋ ਕਰਜ਼ਾ ਮਾਫ ਇਹਨਾਂ ਨੇ ਕੀਤਾ ਲੱਖ ਰੁਪਏ ਦਾ। ਨਰਿੰਦਰ ਮੋਦੀ ਨੇ ਖੁਦ ਵਾਅਦਾ ਕੀਤਾ ਸੀ। ਨਰਿੰਦਰ ਮੋਦੀ ਨੇ ਆਪਣੇ ਵਾਅਦੇ ਤੋਂ ਪਲਟੀ ਮਾਰੀ ਹੈ, ਕਿਉਂਕਿ ਨਰਿੰਦਰ ਮੋਦੀ ਨੇ ਇਹ ਨਹੀਂ ਸੀ ਕਿਹਾ ਕਿ ਜੇ ਅਸੀਂ ਪਾਵਰ ਦੇ ਵਿੱਚ ਆਏ ਅਸੀਂ ਕਿਸ਼ਤਾਂ 'ਚ ਕਰਜ਼ਾ ਮਾਫ ਕਰਾਂਗੇ ਜਾਂ ਅਸੀਂ ਲੱਖ ਰੁਪਏ ਕਰਜ਼ਾ ਮਾਫ ਕਰਾਂਗੇ। ਉੱਥੇ ਸਾਰੇ ਕਰਜ਼ੇ ਮਾਫ ਦੀ ਗੱਲ ਹੋਈ ਸੀ। ਸੋ ਪਲਟੀ ਤਾਂ ਕਿਤੇ ਨਾ ਕਿਤੇ ਵੱਜੀ ਆ ਲੋਕ ਲੱਜ ਨੂੰ, ਕਿਉਂਕਿ ਉੱਤੇ ਵੀ ਸਰਕਾਰ ਇਹਨਾਂ ਦੀ, ਹੇਠਾਂ ਵੀ ਸਰਕਾਰ ਇਹਨਾਂ ਦੀ ਹੈ। ਖੁਦ ਪ੍ਰਧਾਨ ਮੰਤਰੀ ਨੇ ਯੂਪੀ ਦੇ ਵਿੱਚ ਖੜ ਕੇ ਇਹ ਵਾਅਦਾ ਕੀਤਾ ਸੀ। ਲੋਕ ਲੱਜ ਨੂੰ ਮਾਫ ਤੇ ਕਰਜ਼ਾ ਇਹਨਾਂ ਨੇ ਕੀਤਾ। 30,000 ਕਰੋੜ ਰੁਪਏ ਦਾ ਇਹਨਾਂ ਨੇ ਕੁੱਟ ਭਰਿਆ, ਪਰ ਹਾਲੇ ਵੀ 30,000 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਯੂਪੀ ਦੇ ਵਿੱਚ ਬਕਾਇਆ। ਉਹਦਾ ਕੀ ਕਰਨਗੇ, ਉਹਦਾ ਕਿਸ ਤਰ੍ਹਾਂ ਨਿਪਟਾਰਾ ਕਰਨਗੇ, ਉਹ ਸਮਾਂ ਦੱਸੇਗਾ। ਪਰ ਦੂਜੇ ਪਾਸੇ ਜੇ ਅਸੀਂ ਯੂਪੀ ਤੋਂ ਇੱਧਰ ਨੂੰ ਪੰਜਾਬ ਨੂੰ ਆ ਜਾਈਏ ਤੇ ਇੱਧਰ ਕਪਤਾਨ ਸਾਹਿਬ ਦੇ ਦਬਾਅ ਦੇ ਵਿੱਚ ਆਏਗਾ, ਕਿਉਂਕਿ ਇਹਨਾਂ ਨੇ ਕੇਂਦਰ ਕੋਲ ਮੰਗ ਕੀਤੀ ਸੀ। ਕੇਂਦਰ ਨੇ ਸਾਫ਼ ਕਰ ਦਿੱਤਾ ਕਿ ਅਸੀਂ ਰਾਜਾਂ ਦਾ ਕਰਜ਼ਾ ਜਿਹੜਾ ਮਾਫ ਨਹੀਂ ਕਰ ਸਕਦੇ। ਅਰੁਣ ਜੇਤਲੀ ਨੇ ਗੱਲ ਸਾਫ਼ ਕਰਤੀ ਸੀ ਕਿ ਜੇਕਰ ਰਾਜ ਆਪਣੇ ਪੱਧਰ ਤੇ ਕਰਜ਼ੇ ਦੀ ਮਾਫੀ ਕਰ ਸਕਦੇ ਆ ਤੇ ਅਸੀਂ ਉਹਦਾ ਸਵਾਗਤ ਕਰਾਂਗੇ। ਅੜਚਨ ਨਹੀਂ ਡਾਉਂਦੇ ਅਸੀਂ, ਪਰ ਅਸੀਂ ਆਪਣੇ ਪੱਲਿਓਂ
ਕਰਜ਼ਾ ਮਾਫੀ ਦੇਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ। ਸੋ ਹੁਣ ਜਦੋਂ ਯੂਪੀ ਦੀ ਸਰਕਾਰ ਨੇ ਆਪਣੇ ਬਲਬੂਤੇ ਤੇ ਇੰਨੀ ਕੁ ਰਾਹਤ ਦਿੱਤੀ ਹੈ ਕਿਸਾਨਾਂ ਨੂੰ, ਕਪਤਾਨ ਸਾਹਿਬ ਤੇ ਦਬਾਅ ਬਣਾਏਗੀ ਕਿ ਹੁਣ ਆਉਣ ਵਾਲੇ ਸਮੇਂ 'ਚ ਉਹ ਵੀ ਇੱਥੋਂ ਦੇ ਕਿਸਾਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਵਾਅਦਾ ਕਰਕੇ ਉਹ ਸੱਤਾ 'ਚ ਆਏ ਸਨ, ਉਹ ਇੱਥੋਂ ਦੇ ਕਿਸਾਨਾਂ ਨੂੰ ਬਹੁਤ ਰਾਹਤ ਦੇਣ। ਰਾਹਤ ਥੋੜੀ ਇਸ ਕਰਕੇ ਨਹੀਂ ਯੂਪੀ ਤੋਂ ਦੇ ਸਕਦੇ ਕਿਉਂਕਿ ਜੇ ਕੌਮੀ ਮੰਚ ਤੇ ਦੇਖੀਏ, ਕੌਮੀ ਸਿਆਸੀ ਮੰਚ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਆਪਸ ਦੇ ਵਿੱਚ ਸ਼ਰੀਕੇਬਾਜ਼ੀ 'ਚ ਹੈ। ਸੋ ਮੇਰੇ ਖਿਆਲ ਦੇ ਨਾਲ ਕੋਸ਼ਿਸ਼ ਇਹੀ ਹੋਏਗੀ ਕਿ ਜਿਵੇਂ ਉੱਥੇ ਰਾਹਤ ਦਿੱਤੀ ਹੈ, ਭਾਵੇਂ ਇੱਥੇ ਵੀ ਰਾਹਤ ਤੋੜ ਕੇ ਦਿੱਤੀ ਜਾਵੇ, ਪਰ ਘੱਟੋ ਘੱਟ ਇੰਨੀ ਕੁ ਦਿੱਤੀ ਜਾਵੇ ਕਿ ਯੂਪੀ ਵਾਲੀ ਸਰਕਾਰ ਤੋਂ ਲੱਤ ਇਹਨਾਂ ਦੀ ਉੱਤੇ ਰਹੇ। ਜਦੋਂ ਵੀ ਕਰਨਗੇ ਥੋੜਾ ਬਹੁਤ ਉਹਦੇ ਤੋਂ ਵੱਧ ਕੇ ਕਰਨਗੇ, ਨਹੀਂ ਤੇ ਨਹੀਂ ਕਰਦੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਸਾਰਿਆਂ ਦੀਆਂ ਨਿਗਾਹ ਸੀਗੀਆਂ ਕਿ ਜਿਸ ਤਰ੍ਹਾਂ ਡੇਰਾ ਸਿਰਸਾ ਦੇ ਉੱਤੇ ਵੋਟਾਂ ਮੰਗਣ ਗਏ ਆ ਤੇ ਅਕਾਲ ਤਖਤ ਦੇ ਜਥੇਦਾਰ ਆ ਜਿਹੜੇ ਉਹ ਉਸ ਦੀ ਛਾਣਬੀਣ ਕਰ ਰਹੇ ਸੀ। ਹੁਣ ਅਕਾਲ ਤਖਤ ਨੇ ਉਹਨਾਂ ਆਗੂਆਂ ਨੂੰ ਤਲਬ ਕੀਤਾ। ਦੇਖੋ, ਇਹ 44 ਜਿਹੜੇ ਉਹ ਉੱਥੇ ਗਏ ਸਨ ਆਗੂ ਡੇਰੇ ਸਰਸੇ ਦੇ ਵਿੱਚ ਵੋਟਾਂ ਮੰਗਣ, ਉਹਨਾਂ ਦੀ ਹੁਣ ਪੇਸ਼ੀ ਹੋ ਗਈ ਹੈ। ਇਹਨਾਂ ਨੇ ਤਰੀਕ ਨਿਰਧਾਰਿਤ ਕੀਤੀ ਹੈ ਮੇਰੇ ਖਿਆਲ ਦੇ ਨਾਲ 17 ਅਪ੍ਰੈਲ ਨੂੰ ਉਹਨਾਂ ਨੇ ਆ ਕੇ ਸਪਸ਼ਟੀਕਰਨ ਦੇਣਾ, ਜਾਂ ਇੰਝ ਕਹਿ ਲਈਏ ਕਿ ਉਹਨਾਂ ਨੇ ਜਵਾਬ ਤਲਬੀ ਕਰਨੀ ਆ। 17 ਅਪ੍ਰੈਲ ਨੂੰ ਆ ਕੇ ਉਹ ਆਪਣਾ ਪੱਖ ਰੱਖਣਗੇ। ਉਹਨਾਂ ਦਾ ਪੱਖ ਸੁਣਨ ਤੋਂ ਬਾਅਦ ਅਕਾਲ ਤਖਤ ਫਿਰ ਆਪਣਾ ਹੁਕਮ ਸੁਣਾਏਗਾ, ਆਪਣੇ ਪੱਧਰ ਤੇ ਉਹ ਫੈਸਲਾ ਕੀਤਾ ਜਾਏਗਾ। ਫੈਸਲਾ ਉਹ ਕਿਸ ਤਰ੍ਹਾਂ ਦਾ ਹੋਣਾ ਉਹ ਸਭ ਨੂੰ ਪਤਾ ਹੀ ਹੈ। ਫੈਸਲਾ ਸਿਰਫ ਜਥੇਦਾਰ ਸਾਹਿਬ ਨੇ ਸੁਣਾਉਣਾ ਹੀ ਆ, ਫੈਸਲਾ ਜਿੱਥੋਂ ਆਉਣਾ ਉਹ ਸਭ ਨੂੰ ਪਤਾ ਹੀ ਆ। ਦੂਜੀ ਗੱਲ ਇਹ ਆ ਕਿ ਜਿਹੜੇ 44 ਇਹਨਾਂ ਨੇ ਅੱਜ ਸੱਦੇ ਅਕਾਲ ਤਖਤ ਸਾਹਿਬ ਤੇ, ਉਹਨਾਂ ਦੇ ਵਿੱਚੋਂ ਕੁਝ ਗੈਰ ਅਕਾਲੀ ਵੀ ਆ, ਯਾਨੀ ਅਕਾਲੀ ਦਲ ਦੇ ਨਾਲ ਸੰਬੰਧਿਤ ਲੀਡਰ ਤੇ ਹੈਗੇ ਆ, ਹੋਰ ਵੀ ਪਾਰਟੀਆਂ ਦੇ ਹੈਗੇ ਆ, ਖਾਸ ਤੌਰ ਤੇ ਕਾਂਗਰਸੀ ਤੇ ਹੈਗੇ ਆ। ਹੁਣ ਕਾਂਗਰਸੀਆਂ ਦੇ ਵਿੱਚੋਂ ਜਿਹੜੇ ਲੋਕ ਇੱਥੇ ਤਲਬ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਆਉਣਗੇ, ਉਹ ਸਮਾਂ ਦੱਸੇਗਾ। ਪਰ ਉਤਰਾ 44 ਬੰਦਿਆਂ ਦੀ ਅੱਜ ਜਿਹੜੀ ਸੂਚੀ ਹੈ ਅਕਾਲ ਤਖਤ ਵਿੱਚ ਉਹ ਨਸ਼ਰ ਹੋ ਗਈ ਹੈ। ਗਿਆਨੀ ਗੁਰਬਚਨ ਸਿੰਘ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ। ਉਹਨੇ ਇਹ ਕਿਹਾ ਕਿ ਅਸੀਂ ਇਹਨਾਂ ਦਾ ਪੱਖ ਸੁਣਨ ਤੋਂ ਬਾਅਦ ਫਿਰ ਅਗਲਾ ਸਟੈਪ ਚੱਕਾਂਗੇ, ਅਸੀਂ ਕੋਈ ਅਗਲਾ ਫੈਸਲਾ ਲਵਾਂਗੇ। ਇੱਕ ਤੇ ਇਹ ਫੈਸਲਾ, ਵੈਸੇ ਕਮਾਲ ਦੀ ਗੱਲ ਆ ਕਿ ਫੈਸਲਾ ਜਦੋਂ ਇਹ ਗੱਲ ਕਰਦੇ ਪਏ ਸਨ ਕਿ ਅਸੀਂ ਫੈਸਲਾ ਦੇਣਾ ਹੈ 17 ਤਰੀਕ ਨੂੰ ਦੇਵਾਂਗੇ, ਤੇ ਉਹ ਜਿਹੜਾ ਸ਼ਬਦ ਯੂਜ਼ ਕਰ ਰਹੇ ਸਨ ਸਰਸੇ ਵਾਲੇ ਡੇਰੇਦਾਰ ਪ੍ਰਤੀ, ਉਹ ਇਹ ਕਰ ਰਹੇ ਸਨ ਕਿ ਪਖੰਡੀ ਡੇਰੇ ਵਾਲਾ ਸਰਸੇ ਵਾਲੇ। ਤੇ ਉਹ ਸਮਝ ਤੋਂ ਪਰੇ ਦੀ ਗੱਲ ਆ ਕਿ ਉਸ ਪਖੰਡੀ ਦਾ ਮਾਫੀਨਾਮਾ ਵੀ ਤੇ ਇਸੇ ਜਥੇਦਾਰ ਨੇ ਕਬੂਲ ਕੀਤਾ ਸੀ। ਕਮਾਲ ਦੀ ਗੱਲ ਇਹ ਵੀ ਹੈ ਕਿ ਹੁਣ ਉਸੇ ਮਾਮਲੇ ਦੀ ਸੁਣਵਾਈ ਉਹੀ ਜਥੇਦਾਰ ਕਰਦਾ ਪਿਆ ਜਿਹਨੇ ਉਹ ਮਾਫੀਨਾਮਾ ਕਬੂਲ ਕਰਕੇ ਤੇ ਮੁੜ ਕੇ SGPC ਦੇ ਜ਼ਰੀਏ 91 ਲੱਖ ਦੇ ਇਸ਼ਤਿਹਾਰ ਅਖਬਾਰਾਂ 'ਚ ਛਾਇਆ ਕਰਵਾਤੇ ਸਨ ਕਿ ਇਸ ਮਾਫੀਨਾਮੇ ਤੇ ਫੁੱਲ ਚੜਾਵੇ ਸਿੱਖ ਸੰਗਤ। ਉਹ ਬੜੀ ਅਜੀਬੋ-ਗਰੀਬ ਦੀ ਸਥਿਤੀ ਹੈ। ਪਰ ਖੈਰ 17 ਅਪ੍ਰੈਲ ਤੇ ਹੁਣ ਨਿਗਾਹ ਰਹੇਗੀ ਕਿ ਉਸ ਦਿਨ ਕੀ ਬਣਦਾ ਹੈ, ਸਜ਼ਾ ਕਿਸ ਤਰ੍ਹਾਂ ਦੀ ਦਿੰਦੇ ਆ, ਜਿਹਨੂੰ ਵੀ ਦਿੰਦੇ ਆ ਕਿੰਨੀ ਕੁ ਦਿੰਦੇ, ਕਿੰਨੇ ਕੁ ਜਾਣਿਆਂ ਨੂੰ ਦਿੰਦੇ, ਕਿੰਨੇ ਕੁ ਜਾਣੇ ਉੱਥੇ ਆਉਂਦੇ ਆ। ਦਿਲਚਸਪ ਰਹੇਗਾ ਸਾਰਾ ਘਟਨਾਕ੍ਰਮ ਦੇਖਣਾ। ਉਸ ਤਰ੍ਹਾਂ ਜੇ ਧਾਰਮਿਕ ਸਜ਼ਾ ਕੀ ਮਿਲਣੀ ਹੈ ਤੇ ਫਿਰ ਤੇ ਉੱਥੇ ਉਹੀ ਕਵਾਂਗੇ 4 ਦਿਨ ਦੀ ਕੁਤਵਾਲੀ, ਫਿਰ ਫਿਰ ਉਹੀ ਜਾਲੀ। ਇਹਨਾਂ ਨੇ ਹਟਣਾ ਤੇ ਹੈ ਨਹੀਂ। ਸਿਕੰਦਰ ਸਿੰਘ ਮਲੂਕਾ 4 ਦਿਨ ਪਹਿਲਾਂ ਸਜ਼ਾ ਭੁਗਤ ਕੇ ਆਇਆ ਹੀ ਸੀ, ਬਾਅਦ ਦੇ ਵਿੱਚੋਂ ਕੀ ਹੋ ਗਿਆ? ਕਿ ਸਿਕੰਦਰ ਸਿੰਘ ਮਲੂਕਾ ਲਈ ਸਜ਼ਾ ਜਿਹੜੀ ਉਹ ਅਲਾ ਨਹੀਂ ਜਾਊ? ਕਿ ਉਹਦੇ ਲਈ ਕੋਈ ਹੋਰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਊ ਜਿਹਨੂੰ ਆਪਾਂ ਰਾਜਨੀਤਿਕ ਸਜ਼ਾ ਵੀ ਕਹਿ ਲਈਏ? ਇਹ ਤੇ ਧਾਰਮਿਕ ਸਜ਼ਾ ਨਾ, ਪਰ ਜਦੋਂ ਧਰਮ ਦੀ ਗੱਲ ਆਉਂਦੀ, ਰਾਜਨੀਤੀ ਦੀ ਗੱਲ ਆਉਂਦੀ ਹੈ, ਅਕਾਲੀ ਉਦੋਂ ਕਹਿੰਦੇ ਆ ਕਿ ਧਰਮ ਤੇ ਰਾਜਨੀਤੀ ਸਿੱਖ ਕੌਮ ਦੇ ਵਿੱਚ ਇਕੱਠੇ ਚੱਲਦੇ ਆ। ਜੇ ਇਕੱਠੇ ਚੱਲਦੇ ਆ ਤੇ ਫਿਰ ਰਾਜਨੀਤਿਕ ਸਜ਼ਾ ਵੀ ਤਾਂ ਬਣਦੀ ਇਹਨਾਂ ਦੇ ਅਕਾਲੀਆਂ ਦੇ ਲੀਡਰਾਂ ਨੂੰ। ਕੀ ਰਾਜਨੀਤਿਕ ਸਜ਼ਾ ਵੀ ਇਹੋ ਜਿਹੇ ਬੰਦਿਆਂ ਨੂੰ ਲਾਉਣ ਜਿਹੜੇ ਅਕਾਲ ਤਖਤ ਨੂੰ ਕੋਈ ਸਮਝਦੇ ਨਹੀਂ? ਇੱਕ ਵਾਰੀ ਸਜ਼ਾ ਖਾ ਕੇ ਦੂਜੇ ਵਾਰੀ ਫਿਰ ਉਹੋ ਜਿਹੀਆਂ ਕਰਤੂਤਾਂ ਕਰਦੇ ਆ। ਸੋ ਇਹ ਦੇਖਣਾ ਦਿਲਚਸਪ ਹੋਏਗਾ ਕਿ ਕੀ ਉਹ ਸਜ਼ਾ ਸਿਰਫ ਤੇ ਸਿਰਫ ਧਾਰਮਿਕ ਸਜ਼ਾ, ਕਿ ਕੋਈ ਇਹਨਾਂ ਦੇ ਵਿੱਚ ਉੱਠ ਕੇ ਬੰਦਾ ਮੰਗ ਕਰਦਾ ਕਿ ਨਹੀਂ ਇਹ ਸਾਰਾ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਇਹ ਕੰਮ ਛੋਇਆ, ਇਹ ਇਸ ਤਰ੍ਹਾਂ ਦਾ ਕੰਮ ਕਿੰਨਾ ਕੁ ਚਿਰ ਚੱਲੂਗਾ? ਇੱਕ ਪਾਸੇ ਸਜ਼ਾ ਕਰਵਾ ਲਈ, ਦੂਜੇ ਪਾਸੇ ਫਿਰ ਉਹੋ ਜਿਹਾ ਕੰਮ ਕਰ ਲਿਆ। ਤੁਸੀਂ ਇਹ ਜਿਹੜਾ ਅਕਾਲ ਤਖਤ ਦਾ ਤੁਸੀਂ ਅਕਸ ਆ, ਉਹਨੂੰ ਕਿੰਨਾ ਕੁ ਚਿਰ ਇਸ ਤਰ੍ਹਾਂ ਢਾਹ ਲਾਉਂਦੇ ਰਹੋਗੇ? ਦੂਜੀ ਗੱਲ ਜਿਹੜੀ ਆ ਅੱਜ ਉਹ ਇੱਕ ਵਧੀਆ ਹੋਈ, ਉਹ ਇਹ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੇ ਜੋ ਸਰੋਪਾ ਪ੍ਰਥਾ ਚੱਲਦੀ ਹੈ ਰਾਜਨੀਤਿਕ ਦਲਾਂ 'ਚ, ਉਹਦੇ ਤੇ ਪਾਬੰਦੀ ਲਾ ਦਿੱਤੀ ਹੈ, ਹੁਕਮਨਾਮਾ ਜਾਰੀ ਕਰ ਦਿੱਤਾ ਕਿ ਕੋਈ ਵੀ ਸਿਆਸੀ ਸੰਗਠਨ ਹੈ ਜਿਹੜਾ ਜਦੋਂ ਦਲ ਬਦਲੀ ਹੁੰਦੀ ਆ, ਪਾਰਟੀ 'ਚ ਲਿਆਉਂਦੇ ਆ, ਉਸ ਸਮੇਂ ਜਿਹੜੇ ਉਹ ਸਰੋਪੇ ਪਾਏ ਜਾਂਦੇ ਆ
ਉਹ ਸਰੋਪੇ ਬੰਦ ਕਰ ਦਿੱਤੇ ਜਾਣ। ਸੋ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ ਕਿ ਸਰੋਪੇ ਨੂੰ ਤੇ ਇਹਨਾਂ ਨੇ ਖੇਡ ਬਣਾ ਲਈ ਸੀ। ਸਰੋਪਾ ਤੇ ਇੱਥੇ ਇੱਕ ਬਹੁਤ ਵੱਡੇ ਗੈਂਗਸਟਰ ਦੇ ਗੱਲ ਦੇ ਵਿੱਚ ਵੀ ਪਾ ਦਿੱਤਾ ਗਿਆ ਸੀ, ਜਿਹਦੇ ਤੇ ਕਈ ਕਿਸਮ ਦੇ ਕੇਸ ਚੱਲਦੇ ਸਨ। ਸਰੋਪੇ ਤੇ ਅਸੀਂ ਦੇਖਦੇ ਹਾਂ ਜਿਹੜੇ ਬੰਦਿਆਂ ਨੇ ਤੜਕੇ ਸਾਰਾ ਕੁਛ ਸਫਾ ਚੱਟ ਕੀਤਾ ਹੁੰਦਾ, ਉਹਨਾਂ ਦੇ ਗਲਾਂ 'ਚ ਵੀ ਸਾਫੇ ਪਾ ਕੇ ਜਕਾਰੇ ਛਡਾ ਦਿੱਤੇ ਜਾਂਦੇ ਆ। ਸੋ ਸਰੋਪਿਆਂ ਦੀ ਜਿਹੜੀ ਇੱਕ ਮਹੱਤਤਾ ਸੀਗੀ ਉਹ ਰਾਜਸੀ, ਇਸ ਸਾਰੇ ਰਾਜਸੀ ਚੱਲਣ ਦੇ ਵਿੱਚ ਕਿਤੇ ਨਾ ਕਿਤੇ ਪ੍ਰਭਾਵਿਤ ਹੋਈ। ਉਸ ਮਹੱਤਤਾ ਨੂੰ ਬਰਕਰਾਰ ਰੱਖਿਆ ਅਕਾਲ ਤਖ਼ਤ ਦੇ ਜਿਸ ਪੂਰਾ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਸ ਸਰੋਪੇ ਦੀ ਜਿਹੜੀ ਮਰਿਆਦਾ ਉਹਨੂੰ ਥੋੜਾ ਜਿਹਾ ਬਿਹਾਲ ਕਰੀਏ। ਉਹ ਇੱਕ ਚੰਗੀ ਗੱਲ ਆ, ਪਰ ਜਿਹੜੀ ਚੀਜ਼ ਮੰਗ ਕਰਦੇ ਆ ਲੋਕ, ਜਿਹੜੀ ਚੀਜ਼ ਮੰਗਦੇ ਆ ਲੋਕ ਕਿ ਅਕਾਲ ਤਖ਼ਤ ਤੋਂ ਇਹੋ ਜਿਹਾ ਕੋਈ ਹੁਕਮਨਾਮਾ ਜਾਰੀ ਹੋਵੇ, ਜਿੱਦਾਂ ਸ਼ਹੀਦੀ ਜੋੜ ਮੇਲੇ ਆ ਜਾਂ ਇਸ ਤਰ੍ਹਾਂ ਦੇ ਹੋਰ ਧਾਰਮਿਕ ਸਮਾਗਮ ਆ ਜਿਹੜੇ ਜਾ ਕੇ ਉੱਥੇ ਗਪੌੜ ਸੰਖ ਛੱਡੇ ਜਾਂਦੇ ਆ ਰਾਜਨੀਤਿਕ ਸੰਗਠਨਾਂ ਵੱਲੋਂ, ਇਹ ਵੀ ਬੰਦ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਇਸ ਕਲਚਰ ਨੇ ਵੀ ਕਿਤੇ ਨਾ ਕਿਤੇ ਧਰਮ ਨੂੰ ਬਹੁਤ ਵੱਡੀ ਢਾਹ ਲਾਈ ਹੋਈ ਹੈ। ਬਿਲਕੁਲ ਜੀ, ਅੱਜ ਜਿਹੜੀਆਂ ਰਾਜਸੀ ਕਾਨਫਰੰਸਾਂ ਹੁੰਦੀਆਂ ਇੱਦਾਂ ਦੀਆਂ ਜਗ੍ਹਾ 'ਤੇ ਉਹ ਬੰਦ ਹੋਣੀਆਂ ਚਾਹੀਦੀਆਂ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਕੋਈ ਨਵੀਂ ਗੱਲ ਨਹੀਂ ਵੈਸੇ, ਕਿ ਬਾਦਲਾਂ ਦੀਆਂ ਬੱਸਾਂ ਬੰਦੇ ਦਰੜਦੀਆਂ ਆ, ਅਤੇ ਹੁਣ ਇੱਕ ਸਾਬਕਾ MLA ਦੇ ਚਾਚੇ ਦੀ ਜਾਨ ਲਈ ਇਹ ਇਹਨਾਂ ਨੇ ਕੋਈ ਪੁੱਠਾ ਗੇਰ ਹੀ ਪਾ ਲਿਆ ਕਿ ਘਰ ਦੇ ਬੰਦੇ ਦਰੜਨ ਲੱਗ ਪਏ, ਕਿ ਬਾਹਰ ਦੇ ਦਰੜਦੇ ਸਨ, ਇਹ ਘਰ ਨੂੰ ਚੱਲ ਪਿਆ ਕੰਮ। ਅਸਲ ਦੇ ਵਿੱਚ ਔਰਬਿਟ ਬੱਸਾਂ ਜਿਹੜੀਆਂ ਅੱਗੇ ਤੇ ਅਸੀਂ ਕਹਿੰਦੇ ਸਾਂ ਕਿ ਇਹਨਾਂ ਨੂੰ ਸਿਆਸਤ ਦੇ ਸੱਤਾ ਦਾ ਫਤੂਰ ਆ, ਇਹਨਾਂ ਦੇ ਸਿਰ ਨੂੰ ਹਕੂਮਤ ਚੜੀ ਹੋਈ ਆ, ਇਹਨਾਂ ਦੇ ਡਰਾਈਵਰ ਕੰਡਕਟਰ ਜਿਹੜੇ ਉਹ ਸੂਬੇਦਾਰ ਬਣੇ ਹੋਏ ਆ। ਪਰ ਹੁਣ ਤੇ ਸਭ ਕੁਛ ਬਦਲ ਗਿਆ, ਹੁਣ ਤੇ ਸਰਕਾਰ ਵੀ ਬਦਲ ਗਈ, ਹਾਲਾਤ ਵੀ ਬਦਲ ਗਿਆ। ਨਹੀਂ ਬਦਲਿਆ ਤੇ ਉਹ ਸਿਲਸਿਲਾ ਨਹੀਂ ਬਦਲਿਆ ਜਿਸ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਦੀਵੇ ਗੁੱਲ ਕਰੀ ਜਾਂਦੇ ਆ, ਇਹਨਾਂ ਦੇ ਟਾਇਰ ਜ਼ਿੰਦਗੀਆਂ ਦਰੜੀ ਜਾਂਦੇ ਆ, ਕੋਈ ਰੋਕਦਾ ਹੀ ਨਹੀਂ ਰੁਕਦੀਆਂ। ਅੱਜ ਇਹ ਜਿਹੜੀ ਘਟਨਾ ਵਾਪਰੀ ਆ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵਾਪਰੀ, ਮਹਿਲਪੁਰ ਦੇ ਲਾਗੇ। ਉਹ ਬਹੁਤ ਵੱਡਾ ਲੀਡਰ ਹੈ ਇਹਨਾਂ ਦਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਉਹਦੇ ਚਾਚੇ ਨੂੰ ਦਰੜ ਦਿੱਤਾ। ਉਹਦਾ ਨਾਂ ਚਰਨਜੀਤ ਸਿੰਘ ਸੀ। ਉਹ ਆਪਦੀ ਸਕੂਟੀ ਤੇ ਜਾਣ ਡਿਆ ਸੀ, ਪਿੱਛੋਂ ਦੱਸਦੇ ਟੱਕਰ ਮਾਰੀ ਹੈ ਤੇ ਉਹ ਦਰੜਿਆ ਗਿਆ, ਥਾਂ ਤੇ ਮਰ ਗਿਆ। ਸੁਰਿੰਦਰ ਸਿੰਘ ਭੁੱਲੇਵਾਲ ਸਾਰਿਆਂ ਨੂੰ ਪਤਾ ਵਿਧਾਇਕ ਰਿਹਾ, ਬਹੁਤ ਚੋਟੀ ਦਾ ਆਗੂ ਹੈ, ਔਰ ਉਹਨਾਂ ਆਗੂਆਂ ਚੋਂ ਆ ਜਿਹੜੇ ਬਹੁਤੇ ਉਹ ਆਗੂ ਦੇਖੇ ਗਏ ਹੱਥਾਂ ਤੇ ਜਿਨ੍ਹਾਂ ਨੇ ਜਾ ਕੇ ਰਾਜੀਨਾਮਿਆਂ ਦੀਆਂ ਪੇਸ਼ਕਸ਼ਾਂ ਕੀਤੀਆਂ। ਚਾਹੇ ਉਹ ਮੋਗਾ ਕਾਂਡ ਹੋਇਆ, ਚੰਨੂ ਕਾਂਡ ਹੋਇਆ, ਐਸੇ ਨੇਤਾ ਸਨ ਜਿਨ੍ਹਾਂ ਨੇ ਜਾ ਕੇ ਸੱਥਰਾਂ ਤੇ ਸੌਦੇਬਾਜ਼ੀਆਂ ਕੀਤੀਆਂ ਕਿ ਲਓ ਜੀ ਤੁਸੀਂ ਨਵੇੜੋ, ਹੁਣ ਜਾਣ ਵਾਲਾ ਤੇ ਚਲੇ ਗਿਆ, ਹੁਣ ਤੁਸੀਂ ਆ ਫੜੋ, ਰੱਬ ਦੀ ਹੋਣੀ ਨੂੰ ਕੌਣ ਟਾਲ ਸਕਦਾ। ਸੁਰਜੀਤ ਸਿੰਘ ਰਖੜਾ ਮੋਗਾ ਕਾਂਡ ਵੇਲੇ ਕਹਿ ਹੀ ਦਿੱਤਾ ਸੀ, ਇਹ ਤੇ ਦੇਖੋ ਰੱਬ ਦੀ ਹੋਣੀ ਹੈ, ਰੱਬ ਦੀ ਕਰਨੀ ਹੈ, ਨਵੇੜ ਕੇ ਪਰਾਂ ਮਾਰੋ, ਕੀ ਕਰਨਾ ਹੁਣ, ਇਹ ਤਾਂ ਰੱਬ ਦੀ ਅੱਗੇ ਕਰਨੀ, ਅੱਗੇ ਕੁਝ ਹੋਰ ਹੈ। ਇਹ ਸੁਰਜੀਤ ਸਿੰਘ ਉਦੋਂ ਬਿਆਨ ਸਨ। ਪਰ ਇਸ ਤਰ੍ਹਾਂ ਜਦੋਂ ਕਿਸੇ ਦੇ ਘਰੇ ਆਪਦੇ ਇਸ ਤਰ੍ਹਾਂ ਦੀ ਕੋਈ ਗੱਲ ਬਣ ਜਾਵੇ, ਪੁੱਛਣ ਵਾਲਾ ਹੋਵੇ ਕਿ ਕੀ ਇਹ ਰੱਬ ਦੀ ਕਰਨੀ ਹੈ ਕਿ ਇਹ ਜਿਹੜੇ ਇੱਥੋਂ ਦੇ ਧਰਤੀ ਦੇ ਰੱਬ ਹੈ ਉਹਨਾਂ ਦੀ ਕੀਤੀ ਹੋਈ ਭੁਗਤਣੀ ਹੈ। ਇਸ ਘਟਨਾ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਬੱਸ ਦਾ ਜਿਹੜਾ ਚਾਲਕ ਸੀ ਔਰਬਿਟ ਬੱਸ ਦਾ, ਉਹ ਇੱਕ ਵਾਰ ਫਿਰ ਭੱਜ ਗਿਆ। ਜਦੋਂ ਮੋਗਾ ਕਾਂਡ ਹੋਇਆ ਸੀ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਸੀਗਾ ਕਿ ਅਸੀਂ ਆਪਦੇ ਡਰਾਈਵਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਵਾਂਗੇ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਵਿਸ਼ੇਸ਼ ਟ੍ਰੇਨਿੰਗ ਇਹ ਨਹੀਂ ਸੀ ਕਿ ਬੰਦਾ ਬਚਾਉਣਾ ਕਿਵੇਂ, ਵਿਸ਼ੇਸ਼ ਟ੍ਰੇਨਿੰਗ ਇਸ ਗੱਲ ਦੀ ਸੀ ਕਿ ਬੰਦਾ ਮਾਰ ਕੇ ਭੱਜਣਾ ਕਿਵੇਂ ਆ। ਕਿਸੇ ਵੀ ਮਾਮਲੇ 'ਚ ਇਹਨਾਂ ਦਾ ਡਰਾਈਵਰ ਕਦੇ ਉੱਥੇ ਖੜਦੇ, ਭਾਵੇਂ ਕੋਈ ਜ਼ਖਮੀ ਸਹਿਕ ਰਿਹਾ ਹੋਵੇ, ਉਹਨੂੰ ਫਸਟ ਦੀ ਲੋੜ ਹੋਵੇ, ਬਚ ਸਕਦਾ ਹੋਵੇ, ਪਰ ਇਹਨਾਂ ਦੇ ਜਿਹੜੇ ਟ੍ਰੇਨਡ ਡਰਾਈਵਰ ਆ ਉਹ ਉੱਥੋਂ ਸਪੱਟਾ ਭਰ ਜਾਂਦੇ ਆ ਕਿ ਇੱਥੋਂ ਇੱਕ ਵਾਰੀ ਨਿਕਲੋ, ਬਾਅਦ ਦੇ ਵਿੱਚ ਪੁਲਿਸ ਨੇ ਸਭ ਕੁਝ ਸਾਂਭ ਲੈਣਾ। ਤੇ ਪੁਲਿਸ ਕਰਦੀ ਵੀ ਉਹੀ ਆ, ਬੰਦਾ ਨਹੀਂ ਸੰਭਾਲਦੀ ਪੁਲਿਸ, ਪਹਿਲਾਂ ਕਿ ਬੱਸ ਸੰਭਾਲਦੀ ਹੈ ਕਿ ਬਾਦਲ ਸਾਹਿਬ ਦੀ ਬੱਸ ਨੂੰ ਪਹਿਲਾਂ ਬਿਲੇ ਲਾਓ, ਬੰਦਾ ਫੇਰ ਦੇਖਿਆ ਜਾਏ। ਸੋ ਇਹ ਸਾਰੀ ਜਿਹੜੀ ਕਵਾਇਦ ਚੱਲਦੀ ਪਈ ਆ, ਇਹਨੂੰ ਰੋਕਣਾ ਚਾਹੀਦਾ, ਪਰ ਹਾਲ ਦੀ ਘੜੀ ਇਹ ਕਵਾਇਦ ਰੁਕਦੀ ਨਜ਼ਰ ਨਹੀਂ ਆਉਂਦੀ। ਉਸ ਤਰ੍ਹਾਂ ਜਿਸ ਕੀ ਹਾਸਿਆਂ ਦੀ ਗੱਲ ਕਰੀਏ, ਜਲੰਧਰ ਦੇ ਵਿੱਚ ਅੱਜ ਇੱਕ ਰਾਮਨੌਮੀ ਦਾ ਜਲਸਾ ਨਿਕਲਦਾ ਪਿਆ ਸੀ, ਉਹਦੇ ਤੇ ਵੀ ਇੱਕ ਟਰਾਲਾ ਜਾ ਚੜਿਆ, ਟਰਾਲਾ ਬੇਕਾਬੂ ਹੋ ਕੇ ਜਾ ਚੜਿਆ, ਉਹਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਦੇ ਫਲਸਰੂਪ 2 ਸ਼ਰਧਾਲੂ ਜਿਹੜੇ ਮਾਰੇ ਗਏ ਆ, 10 ਤੋਂ ਵੱਧ ਸ਼ਰਧਾਲੂ ਜਿਹੜੇ ਜ਼ਖਮੀ ਆ। ਸੋ ਸੜਕੀ ਹਾਦਸੇ ਆ ਜਿਹੜੇ ਸਾਡੇ ਪੰਜਾਬ ਦੇ ਵਿੱਚ ਇੱਕ ਐਸਾ ਅੱਤਵਾਦ ਬਣ ਗਏ ਆ ਜਿਹਦੇ ਵਿੱਚ 15-20 ਹਜ਼ਾਰ ਬੰਦਾ ਮਰ ਜਾਂਦਾ। ਅੱਜ ਇੱਕ ਹੋਰ ਕੈਂਸਰ ਦੀ ਰਿਪੋਰਟ ਪਈ ਸੀ, ਉਹਦੇ 'ਚ ਦੱਸੀ ਜਾਂਦੇ ਸਨ ਕਿ ਰੋਜ਼ਾਨਾ 43 ਬੰਦੇ ਮਰਦੇ ਆ ਸਾਡੇ ਕੈਂਸਰ ਦੇ ਨਾਲ। ਆਹ ਸੜਕੀ ਹਾਦਸਿਆਂ ਨੂੰ ਗਿਣ ਲਈਏ, ਕੈਂਸਰ ਵਾਲਿਆਂ ਨੂੰ ਗਿਣ ਲਈਏ, ਸਾਲ ਦੇ ਉਹ 12-13 ਹਜ਼ਾਰ ਹੋ ਗਏ, 15-20 ਹਜ਼ਾਰ ਇਹ ਹੋ ਗਏ। ਜੇ ਨਸ਼ੇ ਪੱਤੇ ਵਾਲੇ ਜਾਂ ਕਤਲੋਗਾਰਤ ਵਾਲੇ ਗਿਣ ਲਈਏ ਤਾਂ ਇਹ ਅਸੀਂ ਕੁੱਲ ਮਿਲਾ ਕੇ ਦੇਖ ਸਕਦੇ ਹਾਂ
50 ਤੋਂ 60 ਹਜ਼ਾਰ ਦਾ ਸਾਡਾ ਸਾਲਾਨਾ ਅੰਕੜਾ ਉਹ ਹੈ ਜਿਹੜੀਆਂ ਮੌਤਾਂ ਨੂੰ ਅਸੀਂ ਰੋਕ ਤਾਂ ਨਹੀਂ ਸਕਦੇ ਪਰ ਬਹੁਤ ਹੱਦ ਤੱਕ ਘਟਾ ਸਕਦੇ ਹਾਂ। ਅਸੀਂ ਕੋਸ਼ਿਸ਼ ਕਰੀਏ, ਸਮਾਜ ਕੋਸ਼ਿਸ਼ ਕਰੇ, ਸਰਕਾਰ ਕੋਸ਼ਿਸ਼ ਕਰੇ, ਅਸੀਂ ਕਿਤੇ ਨਾ ਕਿਤੇ ਠੱਲ ਜ਼ਰੂਰ ਪਾ ਸਕਦੇ ਹਾਂ। ਪਰ ਅਫਸੋਸ ਦੀ ਗੱਲ ਆ ਕਿ ਅਸੀਂ ਇਸ ਪਾਸੇ ਤੁਰ ਹੀ ਨਹੀਂ ਰਹੇ, ਤੁਰ ਇਸ ਕਰਕੇ ਨਹੀਂ ਰਹੇ ਕਿ ਜਿਹੜੀਆਂ ਬੱਸਾਂ ਜਾਂ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਉਹ ਬਹੁਤ ਹੱਦ ਤੱਕ ਸਿਆਸਤਦਾਨਾਂ ਦੇ ਲੇਖੇ ਆ ਤੇ ਸਿਆਸਤਦਾਨ ਇਸ ਪਾਸੇ ਆਉਣ ਦੀ ਤੇ ਦੂਜੇ ਪਾਸੇ ਨੂੰ ਵਹਿੰਦੇ ਆ ਕਿ ਅਸੀਂ ਚੋਰ ਮੋਰੀਆਂ ਦੇ ਰਾਹੀਂ ਗੱਫਾ ਕਿੱਧਰੋਂ ਕੱਢਣਾ ਤੇ ਗੱਫਾ ਕਿੱਧਰ ਵਾੜਨਾ। ਬਿਲਕੁਲ ਜੀ, ਅੱਧਾ ਟਾਈਮ ਇਹਨਾਂ ਦਾ ਇਸੇ ਤਰ੍ਹਾਂ ਹੀ ਨਿਕਲ ਜਾਂਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।